ਸਾਰੇ ਕਰ ਦੇਣਾ ਅੱਜ। ਅੱਲਾ ਖੈਰ ਕਰੇ। ਮਿਰਜ਼ਾ ਛੇਤੀ ਕਰ ਛੇਤੀ ਆ, ਮੁੜ ਕੇ ਤੈਨੂੰ ਮਰਾਉਣੇ ਡੰਡ ਵੀ ਤੇ ਕੋਈ ਬੈਠਕਾਂ 4 ਮਾਰ ਤੇ ਆ ਮੁੜ ਕੇ ਵੇੜ ਲਾਉਣਾ ਵਾ। ਹਾਂ ਏਦਾਂ ਹੀ ਓ ਖੈਰ ਜਾ ਹਾਜੀ ਭਾਵੇਂ ਮੁਕਾਬਲਾ ਲਾ ਲਾ ਮੇਰੇ ਮਾਮੇ ਨਾਲ ਅੱਜ। ਦੇਸੀ ਜੁਗਾੜ ਡਨ। ਜੇ ਕਿਸੇ ਨੇ ਡੰਬਲ ਬਣਾਉਣੇ ਹੋਣ ਤੇ ਚਾਚੇ ਨਾਲ ਰਾਬਤਾ ਕਰ ਸਕਦਾ। ਅਸੀਂ ਮਕਾਨਾਂ ਦਾ ਕੰਮ ਛੱਡ ਕੇ ਡੰਬਲ ਰੈਡੀ ਕਰਨ ਲੱਗਣ ਲੱਗੇ ਹੁਣ। ਠੇਕੇ ਵੀ ਛੱਡ ਦੇਣੇ ਆ। ਅਸੀਂ ਹੁਣ ਜਿਮ ਦਾ ਠੇਕਾ ਲਿਆ ਕਰਨਾ। ਕਿਸੇ ਨੇ ਸੀਮਟੀ ਜਿਮ ਬਣਾਉਣੀ ਹੋਵੇ ਤੇ ਪ੍ਰਾਹੁਣੇ ਆਉਂਦੇ ਤੇ ਫਿਰ ਖਲਾਰਾ ਹੀ ਪੈਣਾ ਹੈ। ਖਲਾਰਾ ਹੀ ਪੈਂਦਾ ਹੁੰਦਾ ਵਾ। ਲੋ ਜੀ ਇੱਧਰ ਤੇ ਚਿਕਨ ਸ਼ਿਕਨ ਤੇ ਬਣਿਆ ਵੀ ਪਿਆ ਵਾ। ਮਤਲਬ ਰੈਡੀ ਹੋ ਗਿਆ ਕੰਮ। ਹਾਂ ਰੈਡੀ ਹੋ ਗਿਆ। ਤੇ ਚੌਲ ਸ਼ੁਰੂ ਹੋ ਗਏ ਆ। ਹਾਂ ਹੁਣ ਚੌਲ ਲੱਗੇ। ਇਹ ਚਾਵਲ ਬਣਨ ਲੱਗੇ ਆ ਜੀ ਬਿਰਿਆਨੀ ਜਾਂ ਆਲੂ ਵਾਲੇ? ਨਹੀਂ ਸਿੱਧੇ ਚੌਲ ਜਿੱਦਾਂ ਦੇ ਹੁੰਦੇ। ਅੱਛਾ ਜਿੱਦਾਂ ਦੇ ਹੁੰਦੇ ਆ। ਹੋਰ ਕੀ ਬਣਿਆ ਵਾ? ਹੋਰ ਦਹੀਂ ਭੱਲੇ ਬਣੇ ਆ। ਅੱਗੋਂ ਦੀ ਜਾਣਾ ਕੁਛ ਬਸ ਬਹਿ ਗਿਆ ਲੈ। ਈਜ਼ੀ ਉਹ ਪੈਰ ਕਰ ਅੰਦਰ। ਬਸ ਕਿਤੇ ਚੱਲਦੀ ਤਾਂ ਛਲੰਗ ਵੀ ਮਾਰਨੀ ਪੈ ਜਾਂਦੀ ਆ। ਛਾਲ ਨਾ ਮਾਰੀ ਚੱਲਦੀ ਤੂੰ। ਬਸ ਅਗਲੇ ਪਾਸੇ ਨਹੀਂ ਗੱਲ ਬਣ। ਉਹ ਭਰਾਵਾ ਉਹਨੇ ਬੰਦਾ ਹੀ ਏਡਾ ਪਹਿਲੀ ਵਾਰੀ ਦੇਖਿਆ। ਓਏ ਬਸ ਸੈਂਬਰ ਬਸ ਬਈ ਬਸ ਸੈਂਬਰ ਬਸ ਬੱਚੇ ਬਸ ਬੱਚੇ ਬਸ। ਤੇ ਜਾਨ ਹੀ ਮੇਰੀ ਨਿਕਲ ਗਈ। ਕਿਉਂ? ਮੈਂ ਕਿਹਾ ਅੰਦਰ ਪਤਾ ਨਹੀਂ ਡੇਗੀ ਖੜਕਾ ਹੀ ਨਾ ਆਇਆ। ਰੋਟੀ ਭੱਜ ਕੇ ਲੈ ਕੇ ਭੱਜੀਏ ਕਿਵੇਂ ਸੀ? ਉਹ ਚਲ ਕੋਈ ਨਹੀਂ। ਉਹ ਮਾਰ ਬੈਠਾ ਸੀ ਉੱਤੇ ਮੜਾ ਕਰ ਵਾੜੇ ਜੇ ਫਿਰ ਕਰ ਦੇਣਾ ਕੁਛ ਨਹੀਂ ਹੁਣ ਨਹੀਂ ਤੁਸੀਂ ਨਾ ਆਇਆ ਘੋੜੇ ਵਾੜੇ ਚ ਕਰ ਦਿੰਨੇ ਆ। ਚੱਲ ਨੰਬਰ ਪੁੱਤ ਬਾਹਰ ਇਹਨੂੰ ਮੜਾ ਫੇਰ ਲਾ ਸੈਮ ਬਾਹਰ। ਫੇਰਨੀ ਉੱਥੇ ਨਹੀਂ ਹਾਂਜੀ ਅਸਲਾਮ ਵਾਲੇਕੁਮ ਜੀ। ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਇਹ ਆਪਣੀ ਰੂਟੀਨ ਕਿ ਆਪਾਂ ਕੀ ਕਰਦੇ ਆ। ਕਿਉਂਕਿ ਅੱਜ ਜਿਹੜਾ ਵਲੌਗ ਆ ਨਾ ਇਹ ਥੋੜਾ ਜਿਹਾ ਪਹਿਲੇ ਵਲੌਗਾਂ ਨਾਲ ਵੱਖਰਾ ਹੋ ਗਿਆ। ਕਿਉਂਕਿ ਅੱਜ ਭਾਈ ਰੂਟੀਨ ਆਪਣੀ ਥੋੜੀ ਜੀ ਹੋਏਗੀ ਚੇਂਜ। ਕਿਉਂਕਿ ਅੱਜ ਆ ਗਿਆ ਵਾ ਚਾਚਾ ਸਾਜਦ। ਕੀ ਹਾਲ ਚਾਲ ਆ ਚਾਚਾ ਜੀ? ਠੀਕ ਹੋ ਜੀ? ਠੀਕ ਠਾਕ ਰਿਆ ਤੁਸੀਂ ਸੁਣਾਓ? ਅਲਹਮਦੁਲਿਲਾ ਮਾਸ਼ਾਅੱਲਾ। ਲਓ ਜੀ ਮਿਸਤਰੀ ਦੀ ਪਹਿਲੀ ਪਛਾਣ ਕਿ ਹੱਥ ਦੇ ਵਿੱਚ ਆਹਾ ਫੀਤਾ ਜ਼ਰੂਰ ਹੋਊਗਾ ਹੈ ਇੰਚੀ ਟੇਪ। ਲਓ ਜੀ ਚਾਚਾ ਸੁਣਾਓ ਕੀ ਹਾਲ ਚਾਲ ਆ? ਐ ਵਧੀਆ। ਇੰਨੇ ਦਿਨ ਕਿਵੇਂ ਲੰਘੇ ਸਾਡੇ ਬਿਨਾਂ? ਬਿਮਾਰ ਰਿਆਂ ਵਿੱਚੋਂ 10-12 ਦਿਨ ਯਾਰ। ਦਰੇਵਾ ਮਾਰ ਗਿਆ ਨਾ। ਇੱਥੇ ਰਿਹਾ ਕਰ ਹੈਂ। ਚਾਚਾ ਗਿਆ ਸਾਡੇ ਤੋਂ ਭਾਈ ਉਧਰ ਤੇ ਹੋ ਗਿਆ ਬਿਮਾਰ। ਤੇ ਚਾਚੇ ਦਾ ਸਕੂਟਰ ਚੈੱਕ ਕਰੋ ਆ ਗਿਆ। ਜਦੋਂ ਚਾਚੇ ਦੇ ਸਕੂਟਰ ਦੇ ਉੱਤੇ ਏਦਾਂ ਜੈਕਟ ਜਾਂ ਕੋਈ ਵੀ ਕੋਟੀ ਛੋਟੀ ਪਾਈ ਹੋਵੇ ਤੇ ਸਮਝੋ ਇਹ ਆਏ ਆ ਕੰਮ ਕਰਨ। ਤੇ ਜੇ ਇਕੱਲਾ ਸਕੂਟਰ ਖੜਾ ਹੋਵੇ ਕੋਟੀ ਪਾਈ ਹੋਵੇ ਤੇ ਫਿਰ ਸਮਝ ਲਓ ਵੈਸੇ ਆਇਆ ਹੈ। ਤੇ ਚਾਚਾ ਜੀ ਅੱਜ ਨਾ ਅਤਾ ਨਾ ਪਤਾ ਨਾ ਖਬਰ ਨਾ ਗੱਲ ਨਾ ਬਾਤ ਡਾਇਰੈਕਟ ਛਾਪਾ ਹੀ ਮਾਰਤਾ। ਨਹੀਂ ਉਹ ਮੈਂ ਕਿਹਾ ਵੀ ਉਹਦਾ ਲੈਵਲ ਕਰਾਈਏ ਮਾਰਬਲ ਲਾਈਏ ਯਾਰ ਕੰਮ ਨਿਬੇੜੀਏ। ਮੈਂ ਕੰਮ ਲਿਆ ਉਹ ਸ਼ੁਰੂ ਕਰਨਾ। ਅੱਛਾ ਕਿਦੋਂ ਸ਼ੁਰੂ ਕਰਨਾ ਵਾ? ਕਿਦੋਂ ਲਿਆ ਵਾ? ਉਹ ਦੂਸਰੇ ਮਹੀਨੇ ਦੀ 15 ਤਰੀਕ ਨੂੰ ਸ਼ੁਰੂ ਕਰਨਾ। ਅੱਛਾ ਗਾਂ ਮਤਲਬ ਹਲੇ ਮਤਲਬ ਚਲੋ 15 ਦਿਨ ਹੈਗੇ ਆਪਣੇ ਕੋਲੇ ਹੋ ਜਾਏਗਾ 15 ਦਿਨਾਂ ਚ ਕੰਮ। ਇਹ ਅਸੀਂ 2-3 ਜਣਿਆਂ ਨੇ ਇਲਾਕੇਦਾਰਾਂ ਨੇ ਨਿਬੇੜ ਦੇਣਾ। ਕਿਉਂਕਿ ਮੈਂ ਯਾਰ ਉਹ ਸ਼ੁਰੂ ਕਰਨਾ ਲਿਆ ਵਾ ਇੱਕ ਪੰਪ। ਨਹੀਂ ਇੱਕ ਪੰਪ ਦਾ ਕੰਮ ਹਾਂ ਤੇ ਇੱਕ ਹੈਗਾ ਵਾ ਫਾਰਮ ਬਣਾਉਣਾ ਗਾਈਆਂ ਦਾ। ਅੱਛਾ ਫਾਰਮ ਬਣਾਉਣਾ ਵਾ ਲੰਬੜਦਾਰ ਵਿਕਾਸ ਦਾ। ਚਲੋ ਅੱਲਾ ਖੈਰ ਕਰੇ। ਇਹ ਤੇ ਫਿਰ ਅੱਜ ਲੈਵਲ ਨਿਕਲ ਜੇਗਾ। ਅੱਜ ਖਾਕਾ ਸ਼ਾਕਾ ਪਾਉਣਾ ਵਾ। ਹਾਂਜੀ ਇਹ ਵਾਲਾ ਕੰਮ ਆ ਜਿਹੜਾ। ਹਾਂਜੀ ਦੇਖਦੇ ਆ ਜਾ ਕੇ ਵੀ ਕੀ ਸੂਰਤੇ ਹਾਲ ਆ ਤੇ ਕੌਣ ਆਇਆ ਤੇ ਕੌਣ ਨਹੀਂ ਤੇ ਕੀ ਹੋਏਗਾ। ਤੇ ਬਾਸਤ ਆਇਆ ਮਜ਼ਦੂਰ। ਅੱਛਾ ਇੱਕ ਮਾਮਾ ਮਿਰਜ਼ਾ ਆਇਆ। ਉਹ ਮਾਮੇ ਮਿਰਜ਼ੇ ਦੀ ਤੇ ਵੈਸੇ ਕੀ ਬਾਤ ਹੈ ਨਾ। ਮਾਮੇ ਮਿਰਜ਼ੇ ਦੀ ਚੀਕ ਪਈ ਹੋਈ ਆ। ਓਏ ਮਾਮਾ ਮਿਰਜ਼ੇ ਨੂੰ ਨਾਲ ਲਿਆਂਦਾ। ਅੱਛਾ ਲਓ ਜੀ ਕੰਮਕਾਰ ਜਿਹੜਾ ਮੈਨੂੰ ਲੱਗਦਾ ਵੀ ਚਾਲੂ ਲੱਗਾ ਹੋਣ। ਓਏ ਕੀ ਕਰੀ ਜਾਂਦੇ ਆ? ਅੱਛਾ ਆਹ ਸਮਾਨ ਚੱਕਣਾ ਸਾਰਾ ਹੀ ਇਹ ਚੱਕ ਕੇ ਤੇ ਉੱਤੇ ਹੈ ਲੈਵਲ ਕੱਢ ਕੇ ਹਾਂ ਇਹਦੇ ਖਾਕਾ ਸ਼ਾਕਾ ਪਾ ਕੇ ਇਹਦਾ ਲੈਵਲ ਪੱਧਰਾ ਕਰੀਏ। ਉੱਥੇ ਪਾਣੀ ਮਾਰ ਦਿੰਦੇ ਆ ਨਾ। ਇਹਨੂੰ ਲਾਵਾਂਗੇ ਇਨਸ਼ਾਅੱਲਾ। ਅੱਲਾ ਖੈਰ ਕਰੇ। ਤੇ ਆ ਅੰਦਰ ਜਿਹੜਾ ਇਹਦੇ ਵੀ ਕੁਝ ਇਹਦੇ ਬਾਰੇ ਸੋਚੋ ਮਿਹਰਬਾਨੀ ਕਰੋ। ਸੋਚ ਲਿਆ ਅੱਛਾ ਨਾਲ ਹੀ ਜਦੋਂ ਇਹ ਹੋ ਗਿਆ ਉਹਨੂੰ ਅੱਛਾ ਉਹਦੇ ਵਿੱਚ ਵੀ ਆਪਾਂ ਖਾਕਾ ਪਾਉਣਾ ਜਾਂ ਨਹੀਂ? ਉਹ ਤਾਂ ਠੀਕ ਹੈ ਉਹ ਠੀਕ ਹੈ। ਸੁਣਾ ਕੀ ਹਾਲ ਚਾਲ ਹੈ? ਠੀਕ ਠਾਕ ਓ ਖੈਰਾਂ ਓ ਆਇਆ ਹੀ ਹੌਲੀ ਮੈਂ ਬੜਾ ਤੈਨੂੰ ਯਾਦ ਕੀਤਾ ਆਪਦੀ ਬਤਖ ਨੂੰ ਵੇਖ ਕੇ। ਯਕੀਨ ਮੰਨ। ਸੁਣਾਓ ਮਾਮਾ ਜੀ ਕੀ ਹਾਲ ਚਾਲ ਜੇ? ਐ ਫਿੱਟ ਹੋ ਮਾਸ਼ਾਅੱਲਾ। ਪੂਰੇ ਪਿੰਡ ਦੀ ਪੱਗ ਸਾਂਭੀ ਹੋਈ ਏ ਮਾਮੇ ਵਾਲੀ ਹੈ। ਚਲੋ ਅੱਲਾ ਖੈਰ ਕਰੇ। ਲਓ ਜੀ ਅੱਜ ਮਿਰਜ਼ਾ ਚੱਕੇਗਾ ਇੱਟਾਂ ਹੈ ਜੀ। ਉਹ ਮਿਰਜ਼ਾ ਚੱਕੋ ਵੀ ਮਿਰਜ਼ਾ ਇੱਟਾਂ। ਅੱਲਾ ਦੀ ਸਪੁਰਦ ਨਿਬੇੜਾ ਕਰ ਦਿਓ। ਲੈ ਚਾਚਾ ਪੈਪ ਲੱਭ ਗਿਆ ਜੀ। ਇਹ ਵੀ ਕੰਮ ਆ ਸਕਦਾ ਆਪਣੇ।
ਵਿੱਚ ਲਾਵਾਂਗੇ ਨਾ ਇਹਨਾਂ ਨੇ ਹਾਂ ਤੇ ਉਹ ਪੈਪ 4 ਇੰਚੀ ਦਾ ਪੈਪ ਇੱਥੇ ਆਪਣਾ ਆ ਭਾਈ ਚਾਚੇ ਦੇ ਕੋਲੋਂ ਬਣਾਉਣ ਲੱਗਾ ਮੈਂ ਅੱਜ ਡੰਬਲ। ਠੀਕ ਆ, ਜਿਮ ਵਾਲਾ ਤੁਹਾਨੂੰ ਦੱਸਿਆ ਸੀ ਮੈਂ ਸਾਰਾ ਸੀਨ ਪਾਰਟ ਜਿਹੜਾ ਹੋਇਆ ਖਰਾਬ। ਚਾਚਾ ਕੱਲ ਮੜਾ ਜਿਹਾ ਆਇਆ ਸ਼ਾਮੀ ਕਿਹੜਾ ਦੇ ਗਿਆ, ਮੈਂ ਕਿਹਾ ਯਾਰ ਚਾਚਾ ਡੰਬਲ ਬਣਾ ਦੇ ਮੈਨੂੰ। ਤੇ ਇਹ ਹੁਣ ਚਾਚਾ ਮੈਨੂੰ ਦੇਸੀ ਜੁਗਾੜ ਦੇ ਨਾਲ ਬਣਾ ਕੇ ਦਊਗਾ ਡੰਬਲ। ਤੇ ਇਹ ਪੈਪ ਹੋ ਗਿਆ, ਹੋਰ ਵੀ ਚਾਹੀਦੇ ਆਪਾਂ ਨੂੰ ਸਮਾਨ। 4 ਇੰਚੀ ਦਾ ਪੈਪ ਨਹੀਂ ਪਰਨਾਲੇ ਵਾਲਾ। ਹਾਂ ਉਹ ਕੱਟ ਕੇ ਤੇ ਉਹਦੇ ਬਣਾ ਲਾਂਗੇ, ਇੱਕੋ ਜਿਹਾ ਵਜ਼ਨ ਬਣੂਗਾ weight। ਆਪਾਂ ਤੈਨੂੰ ਸੀਮੈਂਟ ਆਪਣੇ ਕੋਲ ਪਿਆ ਵਾ ਸਾਰਾ, ਵੀ ਹੈਗਾ, ਬਜਰੀ ਵੀ ਹੈਗੀ। ਬਜਰੀ ਵੀ ਹੈਗੀ। ਤੇ ਇਹ ਅੱਜੇ ਬਣਾ ਦੂੰਗਾ, ਅੱਜ ਹੀ ਇੱਥੇ ਆਪਾਂ ਬਣਾ ਲੈਣੇ ਆ ਹੁਣੇ ਬਣਾ ਲੈਣੇ ਕਿ ਇਹ ਕਹਿ ਹਾਂ ਲੱਭ ਲੈਣੇ। ਇੱਕ ਪੈਪ ਆ ਹੋ ਗਿਆ ਤੇ ਬਾਕੀ ਸਮਾਨ ਲੱਭ ਲੈਣੇ ਆਪਣੇ ਕੋਲ। ਇੱਥੇ ਇੱਕ ਹੋਰ ਚਾਚਾ ਪੈਪ ਪਿਆ ਸੀ ਵੱਡਾ ਸਾਰਾ ਆਪਣਾ। ਇੱਥੇ ਲੋਹੇ ਦੀ ਨਾਲੀ ਵੀ ਪਈ ਨਾ, ਤੇ ਉਹ ਵਿੱਚ ਪਾ ਲਾਂਗੇ ਮਜ਼ਬੂਤੀ। ਉਹ ਤੇ ਵੱਡੇ ਵਾਸਤੇ ਚਾਹੀਦੀ ਆਪਾਂ ਨੂੰ, ਉਹ ਆਪਾਂ ਨੂੰ ਵੱਡੇ ਵਾਸਤੇ ਚਾਹੀਦੀ ਆ। ਇੱਕ ਹੋਰ ਆਪਾਂ ਪੂਰਾ ਜੁਗਾੜ ਇੱਥੇ ਘਰੇ ਦੇਸੀ ਜਿਮ ਬਣਾ ਲੈਣੀ ਆ। ਸਮਾਨ ਇੱਥੇ ਆਪਣੇ ਵਾਵਾ ਲੱਭ ਜਾਣਾ ਵਾ। ਲੋ ਜੀ ਮਿਰਜ਼ਾ ਸਾਹਿਬ ਤੇ ਲੱਗੇ ਖਾਤਾ ਭਰਨ ਹੈ। ਕਈ ਲੈ ਲਾ ਕਈ ਦਬ ਕੱਢੀ ਉਹਨੇ, ਛੇਤੀ ਛੇਤੀ ਕਰ ਲੋ। ਕੋਈ ਨਾ ਭਰੀ ਜਾ ਇੱਕ ਟੋਕੋ। ਅੱਲਾ ਖੈਰ ਕਰੇ। ਭਰੋ ਯਾਰ ਸਪੀਡ ਮਾਰ। ਸਹਿਮ ਇਹਨਾਂ ਨੂੰ ਛੱਡ ਦੇ ਸਾਰਿਆਂ ਨੂੰ ਯਾਰ, ਸਪੀਡ ਮਾਰ ਛੱਡ ਕੇ ਤੇ ਚਲੀਏ ਤੂੜੀ ਲੈਣ। ਟਾਈਮ ਬੜਾ ਹੋ ਗਿਆ ਅੱਜ, ਅਜਾਰੇ ਲੱਗੇ ਰਹੇ ਆਪਾਂ ਚਾਚੇ ਹੋਣਾ ਦੇ ਦਿਨ। ਆਜੋ ਵੀ ਆਜੋ ਕਮਲੇ ਬਾਹਰ, ਆਜੋ 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 ਆਜੋ। ਛੱਡ ਦੇ ਵੀ। ਓਹ ਠੀਕ ਆ, ਆਜੋ 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 ਆਜੋ। ਉਹ ਬਸ ਬਸ ਬਸ, ਇੱਕ ਤਾਂ ਇਹਨਾਂ ਨੂੰ ਛੇੜਨੋਂ ਨਹੀਂ ਹਟਦੀ ਨਾ, ਇਹ ਸਾਰਿਆਂ ਨੂੰ ਪਾਣੀ 'ਚ ਮਾਰਦੀ ਸਵੇਰੇ ਸਵੇਰੇ। ਆ ਅਸੀਂ ਕੱਲ ਪੱਟ ਦਿੱਤਾ ਭਾਈ ਸਾਰਾ ਥਾਂ। ਅਸੀਂ ਵੇਖਿਆ ਵੀ ਕੁਛ ਹੈਗੀ ਇਹਦੇ ਵਿੱਚ ਜਾਂ ਨਹੀਂ ਹੈਗੀ, ਲੇਕਿਨ ਹਲੇ ਤੱਕ ਕੁਛ ਹੈ ਬਾਹਰ ਨਹੀਂ ਆਈ। ਰਾਤੀ ਜਦੋਂ ਆਪਾਂ ਵਲੌਗ ਐਂਡ ਕੀਤਾ ਨਾ, ਉਸ ਤੋਂ ਬਾਅਦ ਇਹਨੂੰ ਪੱਟਿਆ ਸੀ ਵੀ ਵੇਖ ਲਈਏ ਵੀ ਸ਼ਾਇਦ ਖਰਗੋਸ਼ਾਂ ਦੀ ਜਿਹੜੀ ਖੁੱਡ ਛੋਡਾ ਲੱਭ ਜਾਏ। ਖੁੱਡ ਲੱਭ ਗਈ ਸੀ ਲੇਕਿਨ ਖਰਗੋਸ਼ ਨਹੀਂ ਲੱਭੇ। ਹੁਣ ਅੱਲਾ ਨੂੰ ਪਤਾ ਵੀ ਕਿੱਧਰ ਗਏ ਆ ਤੇ ਕਿੱਧਰ ਨਹੀਂ ਗਏ। ਅੱਜ ਵੇਟ ਕਰਦੇ ਆ, ਉਡੀਕਦੇ ਆ। ਜੇ ਤੇ ਬਾਹਰ ਆ ਗਏ ਠੀਕ ਆ, ਅਦਰਵਾਈਜ਼ ਫਿਰ ਕੋਸ਼ਿਸ਼ ਕਰਾਂਗੇ ਵੀ ਇੱਥੋਂ ਕਿਤੋਂ ਪੱਟੀਏ। ਸ਼ਾਇਦ ਇੱਥੇ ਕਿਤੇ ਕੋਈ ਸੁਰਾਗ ਮਿਲ ਜਾਵੇ ਆਪਾਂ ਨੂੰ। ਯਾਰ ਕਸਮੇ ਇੰਨੇ ਸੋਹਣੇ ਸੀ ਤੇ ਪਤਾ ਨਹੀਂ ਕਿੱਧਰ ਗਏ ਹੈ। ਮਤਲਬ ਯਾਰ ਸੱਚੀ ਇੰਨੇ ਸੋਹਣੇ ਸੀ, ਨਜ਼ਰ ਲੱਗ ਗਈ ਪਤਾ ਨਹੀਂ ਹੈ। ਗਾਇਬ ਹੀ ਹੋ ਗਿਆ, 2 ਦਿਨ ਹੋ ਗਏ ਆਹੋ। ਚਲੋ ਕੋਈ ਨਹੀਂ, ਅੱਲਾ ਖੈਰ ਕਰੂਗਾ। ਓਏ ਬਸ ਕੀ ਹੋ ਗਿਆ ਜੀ? ਪਾਣੀ ਫੁੱਲ ਤਾਂ ਭਰਿਆ ਹੋਵੇ, ਇੰਨੀਆਂ ਰਾਜੀ ਇੰਨੀਆਂ ਖੁਸ਼ ਹੁੰਦੀਆਂ ਨਾ ਮਾਸ਼ਾਅੱਲਾ। ਸਾਰੇ ਫਿਰ ਗਏ, ਚਲੇ ਗਏ ਬਾਹਰ। ਸੈਮ ਚੱਲ ਚਲੀਏ। ਇੱਕ ਤਾਂ ਤੂੰ ਨਾ ਇਹਨੂੰ ਉਹ ਮੁਰਗਾ ਤੇਰੇ ਵਾਲਾ ਨਵਾਜ਼ ਕੋਲ ਨਹੀਂਗਾ ਕਿਹੜਾ? ਹਾਂ ਹਾਂ ਹਾਂ, ਉਧਰ ਦਿੱਤਾ ਹੋਇਆ ਵਾ, ਉਧਰ ਦਿੱਤਾ ਵਾ ਬੱਚਿਆਂ ਵਾਸਤੇ। ਉਹ ਬੱਚੇ ਕਢਾਉਣੇ ਕੁਕੜੀਆਂ ਉਹ ਕੁਕੜੀਆਂ ਉਹਨਾਂ ਨੇ ਲਈਆਂ ਸੀ ਤੇ ਬੱਚਿਆਂ ਵਾਸਤੇ ਲੈ ਕੇ ਗਏ ਆ। ਚਲੋ ਚੱਕ ਚਰਨੇ ਮਿੰਟ ਮਾਰ, ਟਾਈਮ ਨਹੀਂ ਹੈਗਾ ਹੈ। ਕਿਉਂ? ਅੱਛਾ ਇੱਕ ਪੰਡ ਲਿਆਉਣੀ ਬਸ, ਵੱਡੀ ਫੜ ਲਾ, ਵੱਡਾ ਮੈਨੂੰ ਚੁਕਾ ਦੀ ਬਸ ਇੱਕ। ਕੋਈ ਨਹੀਂ ਚਾਚਾ, ਖੈਰ ਸਾਲਾ ਤੂੜੀ ਮਹੀਨਾ ਕੱਢੂਗੀ। ਸਿਆਲਾ ਸੀ, ਅਕਸਰ ਬੰਦੇ ਕਹਿੰਦੇ ਆ ਤੁਸੀਂ ਤੂੜੀ ਬਹੁਤ ਪਾਉਂਦੇ ਆ। ਮੈਂ ਕਿਹਾ ਸਿਆਲਾ ਹੁਣ ਠੀਕ ਆ, ਸਿਆਲੇ ਦੇ ਵਿੱਚ ਤੂੜੀ ਪਾਈ ਤੇ ਮਾਲ ਹਰਾ ਪਾਈ ਜਾਈਏ ਤੇ ਕੰਮ ਬਹੁਤਾ ਖਰਾਬ ਹੋ ਜਾਂਦਾ, ਪਿਚਕ ਜਾਂਦਾ ਮਾਲ। ਤੂੜੀ ਨਾਲ ਖਾ ਪੀ ਜਾਂਦੀ। ਹਾਂ ਤੂੜੀ ਨਾਲ ਖਾ ਜਾਂਦੀਆਂ ਵਾ, ਹਰਾ ਸਹੀ ਆ ਸਗੋਂ। ਨਾਲੇ ਹੁਣ ਤਾਂ ਵਾਧੂ ਹਰਾ ਵਾ, ਹੁਣ ਤਾਂ ਤੂੜੀ ਪੈਣੀ ਆ। ਆਜ ਤਾਂ ਟਾਈਮ ਆ ਤੂੜੀ ਦਾ। ਤੇ ਅੱਗੇ ਮੁੜ ਕੇ ਚਰੀ ਆ ਜਾਣੀ ਆ, ਬਾਜਰਾ ਹੈ ਨਾ, ਉਦੋਂ ਕਿਤੇ ਤੂੜੀ ਪੈਣੀ ਆ। ਇਹ 4 ਦਿਨ ਹੈਗੇ, ਇਹੀ 4 ਦਿਨ ਤੂੜੀ ਪੈਣੀ ਆ ਉਹ। ਲੋ ਜੀ ਇੱਧਰ ਤਾਂ ਪਾਈ ਹੋਈ ਆ ਪੰਡ ਤੂੜੀ ਦੀ। ਤੇ ਭਾਈ ਕਿਸੇ ਵੀਰ ਨੇ ਕਿਹਾ ਸੀ ਤੂੜੀ ਬਹੁਤ ਪਾਉਨੇ ਆ, ਅੱਜ ਫਿਰ ਘੱਟ ਪਾਵਾਂਗੇ, ਸਿਰਫ ਇੱਕ ਪੰਡ ਲਿਜਾਣੀ ਆਪਾਂ। ਕਿਹਨਾਂ ਹੋ ਗਿਆ, ਹੈ ਕਿਹਨਾਂ ਵੀ ਹੋ ਗਿਆ ਇੱਧਰ ਆਸੇ ਪਾਸੇ। ਆਹੋ ਆਲੇ ਦੁਆਲੇ ਭਾਈ ਕਿਹੜਾ ਹੋ ਗਿਆ ਮੱਕੀ ਦਾ। ਖੇਲਾਂ ਪੈ ਗਈਆਂ ਵਾ, ਅੱਲਾ ਰੱਖੇ ਖੈਰ ਮੱਕੀ ਹੋ ਜਾਵੇ ਖੈਰੀ ਸਲਾਮਤੀ ਤੇ ਮੀਂਹ ਨਾ ਪਵੇ, ਅੱਲਾ ਖੈਰ ਕਰੇਗਾ। ਲੈ ਵੀ ਫਾੜ ਮੁੜਿਆ, ਚਲੀਏ। ਇੱਕ ਵਾਰੀ ਉਹ ਵੀ ਫੇਰ ਕੋਈ ਰੋਲਾ। ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਆ ਜਾ ਆ ਜਾ ਆ ਜਾ ਆ ਜਾ ਆ ਜਾ, ਨੰਗੇ ਪੈਰੀ ਆਇਆ ਅੱਜ। ਬੂੜ ਨਹੀਂ ਪਾਏ ਮੈਂ ਅੱਜ, ਸਿਆਣਾ ਹੋ ਗਿਆ। ਖੈਰ ਸੱਲਾ ਮੋਰਾ ਕਿੱਥੇ ਅੱਜ? ਮੇਰੇ ਮੂੰਹ ਦੇ ਅੱਗੇ। ਇਹ ਤੂੰ ਆਪ ਯਾਰ ਹੀ ਇਹ ਇਹਦਾ ਕੁਛ ਕਰ ਹੀ ਲਾ। ਤੂੰ ਹੀ ਕਰੂੰਗਾ, ਤੇਰੇ ਮੂੰਹ ਤੇ ਪੈਂਦੀ ਕਿ ਮੇਰੇ? ਬਸ ਸਹੀ ਆ। ਲੋ ਜੀ ਪੱਠੇ ਲੱਗੇ ਪਾਉਣ। ਸੈਮ ਸਾਹਿਬ ਪਹੁੰਚ ਕੇ ਘਰੇ ਤੇ 3 ਮਗਰੇ ਮੈਂ ਸਿੱਟ ਵੀ ਲਏ। ਉਹ ਆਗਨੇ ਨੇ ਰੋਟੀ ਖਾਣ ਚਲਾ ਗਿਆ। ਕਿਉਂ ਚਾਚਾ? ਹਾਂਜੀ ਤੁਮ ਚਾਚੇ ਨੂੰ ਮਾਰੀ ਆਵਾਜ਼। ਮੈਂ ਕਿਹਾ ਪੱਠਿਆਂ ਦੀ ਖੈਰ ਆਪਾਂ ਰਲਾ ਵੀ ਲੈਣੇ ਤੇ ਪਾ ਵੀ ਲੈਣੇ ਆ। ਤੇ ਮੈਂ ਅੱਜ ਰਲਾਉਣ ਲੱਗਾ ਪੱਠੀ ਬੜੀ ਦੇਰ ਬਾਅਦ। ਅੱਗੇ ਜੱਟੂ ਰਲਾਉਂਦਾ ਹੁੰਦਾ ਪੱਠੀ। ਖੈਰ ਆ ਗਿਆ ਹੈ ਸੈਮ ਸੈਮ ਆ ਗਿਆ। ਹਲੇ ਕਿੱਥੇ ਆ ਗਿਆ ਵਾ? ਰੋਟੀ ਖਾਣ ਲੱਗ ਪਿਆ ਸੀ। ਚਾਹ ਨਹੀਂ ਪੀਂਦਾ। ਉਹ ਮੈਂ ਕਿਹਾ ਵੀ ਮੈਂ ਤਾਂ ਪੀ ਲੈਣੀ ਹੈ। ਚਲ ਆ ਹੀ ਗਿਆ ਹੁਣ। ਖੈਰ ਲੈ ਮੈਂ 3 ਮਗਰੇ ਪਾ ਵੀ ਦਿੱਤੇ ਆ। ਕਿੱਥੇ? ਇੱਕ ਬਾਹਰ ਖੁਰਲੀ 'ਚ, ਇੱਕ ਬੱਚਿਆਂ ਨੂੰ, ਇੱਕ ਮੱਝਾਂ ਨੂੰ, ਮੱਝ ਨੂੰ ਤੇ ਕੱਟੇ ਨੂੰ।
ਸਹੀ ਗੱਲ ਹੈ? ਚੌਥਾ ਹੋ ਗਿਆ। ਆ ਚੌਥਾ ਹੋ ਰਲਾ ਮਗਰ ਕਿੰਨਾ ਹੁਣ ਧਰ ਕੇ ਰਲਾ ਦੇ ਤੂੜੀ ਪਾ ਤੂੜੀ ਉਹਨੇ ਵਾਵਾ ਪਾਈ ਤੂੜੀ। ਆਜੋ ਆਜੋ ਆਖਰੀ ਆਖਰੀ ਭਾਈ ਆਖਰੀ ਪੈ ਗਈਆਂ ਪੈ ਗਿਆ, ਸਾਰੇ ਖਦਰੇ ਪੈ ਗਿਆ ਖੁਰਲੀਆਂ 'ਚ ਆਖਰੀ ਗਿਆ ਹੈ ਅੱਲਾ ਦੀ ਸਪੋਰਟ ਲਓ ਇਹਨੇ ਬੜੀ ਚਲੋ ਪੱਠੇ ਗਏ ਨਿਬੜ ਆਪਣੇ ਹੁਣ ਆਪਾਂ ਹੋਵਾਂਗੇ ਬਾਕੀ ਕੰਮਾਂ ਦੇ ਦੁਆਲੇ ਪਹਿਲਾਂ ਤੂੰ ਚਾਚੇ ਦੇ ਦੁਆਲੇ ਪਹਿਲਾਂ ਮੈਂ ਹੋਣਾ ਚਾਚੇ ਦੇ ਦੁਆਲੇ ਚਾਚੇ ਦੇ ਪਈ ਗਿਆ ਮੂੰਹ ਨਿਕਲ ਓਏ ਮੂੰਹ ਗਿਆ ਨਿਕਲ ਅੱਛਾ ਤੇ ਡੰਬਲ ਪੈਕ ਨਾ ਮੇਰੇ ਕੋਲੇ ਮੈਂ ਬਣਾਏ ਸੀ ਆਪ ਹੀ ਪਲੱਸ ਸੀਮਟ ਦੇ ਮੈਂ ਕਿਹਾ ਚਾਚਾ ਉਹ ਤਾਂ ਦੇ ਪੰਜਾਂ ਕਰਨ ਵਾਸਤੇ ਚਾਚਾ ਕਹਿੰਦਾ ਮਾਰਦਾ ਹੁੰਦਾ ਹੈ ਚਾਚਾ ਕਹਿੰਦਾ ਮੇਰਾ ਵੀ ਕਦੇ ਕਦੇ ਜੀ ਕਰਦਾ ਹੁੰਦਾ ਮੈਂ ਵੀ weight lifting ਕਰਦਾ ਹੁੰਦਾ ਮੈਂ ਕਿਹਾ ਲੈ ਬਈ ਹੈ ਮੈਂ ਕਿਹਾ ਖੈਰ ਸੱਲਾ ਤੂੰ ਚਾਚਾ ਦੇ ਪੰਜਾਂ ਦਿਨਾਂ ਵਾਸਤੇ ਤੂੰ ਮੁੜ ਕੇ ਲੈ ਜੀ ਪਹਿਲਾਂ ਸਮਾਨ ਲੈ ਆਂਦਾ ਆਪਾਂ ਮੈਨੂੰ ਬਣਾ ਕੇ ਦੇ ਤਿਆਰ ਕਰਕੇ ਆਪਦੇ ਲੈ ਜੀ ਮੇਰੇ ਇੱਥੇ ਪੈ ਜਾਣਗੇ ਇਹ ਚਲੋ ਠੀਕ ਆ ਜਾ ਕਹਿੰਦਾ ਲੈ ਜੀ ਚਾਚਾ ਹੁਣ ਮੇਰੇ ਘਰੇ ਗਿਆ ਵਾ ਫਟੀਆਂ ਫੁੱਟੀਆਂ ਫੁੱਲੀ ਬਣਾਉਣੀ ਸੀ ਚਾਚੇ ਨੇ ਤੇ ਬਾਕੀ ਮੈਂ ਕਿਹਾ ਮੈਂ ਹੁਣਾ ਤੇਰੇ ਮਗਰ ਹੀ ਮਿਰਜੇ ਹੋਣੇ ਪਾਉਂਦੇ ਪਏ ਆ ਅੰਦਰ ਕੀ ਕਹਿੰਦੇ ਆ ਯਾਰ ਖਾਕਾ ਲੈਵਲ ਤੇ ਉਹ ਲੈਵਲ ਬਰਾਬਰ ਕਰਦੇ ਪਏ ਨਾ ਕਿਉਂਕਿ ਥਾਂ ਕੱਚਾ ਕਰਨਾ ਤੁਹਾਨੂੰ ਦਿਖਾਉਣੇ ਉਹ ਵੀ ਆ ਕੇ ਵੀ ਕੀ ਕਰਦੇ ਪਏ ਤੇ ਕੀ ਬਣਦਾ ਪਿਆ ਫਿਰ ਉਹਦੇ ਨਾਲ ਫਿਰ ਆਪਾਂ ਚਾਚੇ ਚਲ ਜਾਂਦੇ ਡੰਬਲ ਲਿਆਉਂਦੇ ਫਿਰ ਚਾਚੇ ਨੂੰ ਨਾਲ ਲੈ ਕੇ ਡੰਬਲ ਆਪਾਂ ਆਪ ਰੈਡੀ ਕਰਦੇ ਘਰੇ ਦੇਸੀ ਸਮਾਨ ਲੈ ਆਂਦਾ ਹਾਂ, ਸਮਾਨ ਦੇਸੀ ਲਿਆਂਦਾ। ਸਮਾਨ ਲੈ ਆਂਦਾ ਲੋ ਜੀ ਇੱਧਰ ਕਹਿੰਦੇ ਵੀ ਕੰਮ ਲੱਗੇ ਆ ਹੈ ਬਈ ਬਾਸੂ ਅੱਛਾ ਆ ਪਾਇਆ ਵਾ ਮਾਲ ਹੁਣ ਤੱਕ ਇਹ ਕੱਚੇ ਵਾਸਤੇ ਇਹ ਸਾਰਾ ਸਿੱਟ ਦੇਣਾ ਇੱਥੇ ਮਤਲਬ ਤੋੜ ਤੱਕ ਆਪਣਾ ਜਿਹੜਾ ਨਾ ਆ ਸਾਰੇ ਦੇ ਵਿੱਚ ਸਿੱਟ ਕੇ ਆ ਥਾਂ ਕਰ ਦੇਣਾ ਕੱਚਾ ਇਹਦੇ ਉੱਤੇ ਪਾਣੀ ਵਗੈਰਾ ਤਰੋਂਕ ਦਾਂਗੇ ਇਹਨੂੰ ਪੱਧਰਾ ਕਰਕੇ ਤਾਂ ਕਿ ਪਾਣੀ ਵੀ ਪੀ ਜਵੇ ਤੇ ਕੱਚਾ ਵੀ ਹੋ ਜਵੇ ਥਾਂ ਮਤਲਬ ਥੋੜਾ ਪੱਕਾ ਹੋ ਜਾਊਗਾ ਦਿਨ ਉਸ ਤੋਂ ਬਾਅਦ ਉੱਤੇ ਲੱਗ ਜਾਊਗਾ ਪੱਥਰ ਤੇ ਆ ਤਾਂ ਕਰਦੇ ਪਏ ਆ ਲੋ ਜੀ ਆ ਕੰਮ ਹੋ ਗਿਆ ਸ਼ੁਰੂ ਅੱਲਾ ਦੀ ਸਪੁਰਦ ਲੈ ਬਈ ਲੈ ਕਿਆ ਬਾਤ ਅੱਛਾ ਚਾਚਾ ਆ ਬਣਾਉਣ ਦੁੱਖੋਂ ਤੇ ਆ ਮੈਨੂੰ ਆਪਦੇ ਲਿਆਂਤੇ ਚੱਕ ਕੇ ਹੈ ਫਿਰ ਆਪਣੇ ਬਣੇ ਬਣਾਏ ਪੈ ਗਏ। ਲਓ ਜੀ ਚਾਚੇ ਦਾ ਦੇਸੀ ਜੁਗਾੜ ਕਰੋ ਜਰਾ ਚੈੱਕ ਆ ਚਾਚਾ ਥੋੜਾ ਆਪਾਂ ਸੈੱਟ ਕਰਨ ਵਾਲਾ ਵਾ ਤੇ ਆ ਵਾ ਜੀ ਇਹ ਬਾਜ਼ੂਆਂ ਵਾਸਤੇ ਆ ਚਾਚਾ ਹਾਂ ਲਓ ਜੀ ਆ ਡੰਬਲ ਆ ਗਏ ਆ ਤੁਹਾਨੂੰ ਉੱਤੇ ਵੀ ਪਲੇਟ ਵਿਖਾਉਨੇ ਆ ਤੇ ਇੱਧਰ ਕਹਿੰਦੇ ਮਿਰਜੇ ਨੇ ਤੇ ਤਵਾਈ ਭੱਟੀ ਪਈ ਆ ਹੈ ਮਿਰਜਾ ਖੀਰ ਨਹੀਂ ਕਰਤੀ ਲਓ ਜੀ ਆ ਪੱਧਰ ਘੜਦੇ ਪਏ ਆ ਤਕਰੀਬਨ ਇਹ ਸਾਰੇ ਕਰ ਦੇਣਾ ਅੱਜ ਅੱਲਾ ਖੈਰ ਕਰੇ ਮਿਰਜਾ ਛੇਤੀ ਕਰ ਛੇਤੀ ਆ ਮੁੜ ਕੇ ਤੈਨੂੰ ਮਰਾਉਣੇ ਡੰਡ ਵੀ ਤੇ ਕੋਈ ਬੈਠਕਾਂ ਚਾਰ ਮਾਰ ਤੇ ਆ ਮੁੜ ਕੇ ਵੇੜ ਲਾਉਣਾ ਵਾ ਹਾਂ ਇਦਾਂ ਹੀ ਓ ਖੈਰ ਜਾ ਹਾਜੀ ਭਾਵੇਂ ਮੁਕਾਬਲਾ ਲਾ ਲਾ ਮੇਰੇ ਮਾਮੇ ਨਾਲ ਅੱਜ ਹੈ ਮਾਮੇ ਨੇ ਲਾਦਾ ਆਂਡੇ ਪੀਤੇ ਆ 5 ਮਿੰਟਾਂ ਚ 20 ਕੱਢਦੇ ਸੇ ਭਾਈ ਮਾਮੇ ਨੇ ਆਂਡੇ ਪੀਤੇ ਮੈਂ ਹਿਸਾਬ ਲਾਇਆ ਉਹ ਵੀ ਕਿਸੇ ਦੇ ਚੋਰੀ ਚੱਕ ਕੇ ਤੇ ਆਪਦੇ ਆਂਡੇ ਪੀਤੇ ਹੁੰਦੇ ਤੇ ਇਹ ਹਿਸਾਬ ਨਹੀਂ ਸੀ ਹੋਣਾ ਫਿਰ ਜਿਆ ਤੂੰ ਰਹਿਣ ਦੇ ਅੱਗੇ ਬਦਖਾਣ ਨੇ ਦੁਨੀਆ ਲਓ ਜੀ ਚਾਚੇ ਦੇ ਕੋਲੇ ਆ ਸੀ ਸਮਾਨ ਬਣਿਆ ਪਿਆ ਘਰੇ ਤੇ ਆ ਇੱਕ ਆ ਗਿਆ ਵਾ ਆਪਣੇ ਕੋਲੇ ਤੇ ਇੱਕ ਆ ਗਿਆ ਉਹ ਵਾਲਾ ਲਓ ਚਾਚਾ ਆ ਹੋ ਗਿਆ ਹੁਣ ਸੁਣ ਲਾ ਗੱਲ ਮੇਰੀ ਆਪਾਂ ਹੁਣ ਆਪਦੇ ਬਣਾ ਲਈਏ ਦੂਜੇ ਵੀ ਹੈ ਭਾਰੇ ਬਣਾ ਲਈਏ ਇਹ ਹੈਗੇ ਆ ਗੁਜ਼ਾਰਾ ਹੋਏਗਾ ਬੜਾ ਸੋਹਣਾ ਹੋਏਗਾ ਚਾਚੇ ਕੋਲ ਬੜੇ ਸੋਹਣੇ ਸਾਂਭੇ ਬਣੇ ਪਏ ਆ ਲੇਕਿਨ ਆਪਾਂ ਇਸ ਤੋਂ ਥੋੜੇ ਹੈਵੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜੇ ਬਣ ਜਾਣ ਤੇ ਬਾਕੀ ਆ ਤਾਂ ਆ ਗਿਆ ਥੋੜਾ ਬਹੁਤਾ ਮੇਰੇ ਕੋਲ ਛੋਟੇ ਮੁੰਡੇ ਕੰਮ ਕਰਦੇ ਨਾ ਛੋਟੇ ਕਰਦੇ ਹਾਂ ਉਹ ਹਲੇ ਹੌਲੇ ਆ ਉਮਰ ਥੋੜੀ ਆ ਹਾਂ ਉਹਨਾਂ ਆਪਦੇ ਹਿਸਾਬ ਨਾਲ ਬਣਾਏ ਆਹੋ ਨਹੀਂ ਕੋਈ ਨਹੀਂ ਆਪਾਂ ਖੈਰ ਆ ਆਪਾਂ ਬਣਾ ਲਾਂਗੇ ਅੱਲਾ ਰੱਖੇ ਖੈਰ ਇਨਸ਼ਾਅੱਲਾ ਹੁਣੇ ਸਮਾਨ ਚੌਰੀ ਸਾਹਿਬ ਉੱਤੇ ਚਾਚਾ ਬਣਾਈਏ ਕਿ ਥੱਲੇ ਹੀ ਉੱਥੇ ਬਣਾ ਦੇਣੇ ਅੱਛਾ ਘੋਲੀਏ ਵੇ ਸੀਮਟ ਹਾਂ ਜਾ ਸੈਮ ਫੜ ਬਜਰੀ ਥੋੜੀ ਜਿਹੀ ਲੈ ਲਾ ਇੱਕ ਕੜਾਈ ਚ ਬਣਾ ਲਾ ਹੋਰ ਕੜਾਈਆਂ ਦੋ ਕੜਾਈਏ ਬਣਾ ਲਾ ਹੋਗਾ ਆ ਗਏ ਲੋ ਜੀ ਦੇਸੀ ਜੁਗਾੜ ਹੋ ਗਿਆ ਆਪਣਾ ਸ਼ੁਰੂ ਅੱਲਾ ਰੱਖੇ ਖੈਰ ਸੀਮਟ ਜਾਂਦੇ ਆ ਰਲਾਈ ਤੇ ਤੁਹਾਨੂੰ ਸਮਾਨ ਵਿਖਾ ਦਈਏ ਆਹ ਡੱਬੇ ਆ ਕਿਉਂ ਚਾਚਾ ਆਹ ਡੱਬੇ ਤੇ ਇਹ ਚਾਚਾ 2.5 ਕਿਲੋ ਦੇ ਬਣਨੇ 5 ਦੇ 2.5 ਕਿਲੋ ਦਾ ਬਣਨਾ ਮਾਲ ਪੈ ਜੂ 2.5 ਕਿਲੋ ਵਿੱਚ ਦੇ 2.5 ਕਿਲੋ ਵਿੱਚ ਤੇ 2.5 ਵਿੱਚ 5 ਦਾ 2.5 ਵਿੱਚ ਤੇ 2.5 ਵਿੱਚ 5 ਦਾ ਆਹ ਬਣ ਗਏ 2 ਆਹ ਵਿਖਾਈ ਪੈਪ ਸੈਮ ਚੱਕੀ ਆ ਪੈਪ ਇਦਾਂ ਵਿੱਚ ਲਾਵਾਂਗੇ ਲਓ ਜੀ ਆਹ ਪੈਪ ਲੱਗੇਗਾ ਵਿੱਚ ਇਸ ਤਰ੍ਹਾਂ ਠੀਕ ਆ ਤੇ ਇਹਦੇ ਵਿੱਚ ਪੈ ਜਾਏਗਾ ਮਾਲ ਤੇ ਦੂਜੇ ਪਾਸੇ ਦੂਜਾ ਪੈਪ ਲਾ ਕੇ ਉਹ ਵੀ ਰੈਡੀ ਹੋ ਜਾਏਗਾ ਤੇ ਬਾਕੀ ਆਹ ਜੀ 2 ਬਾਲਟੀਆਂ ਆ ਆਪਣੇ ਕੋਲੇ ਇਹ ਆਪਾਂ ਪਾਵਾਂਗੇ ਇੱਕ ਹੋਰ ਆਪਣੇ ਕੋਲ ਪਿਆ ਵਾ ਛੋਟਾ ਰਾਡ ਉਹਦੇ ਵਿੱਚ
ਫਿਰ ਆਪਣੇ ਕੋ ਆ ਗਿਆ ਆਹ ਰਾੜ ਵੱਡਾ, ਠੀਕ ਆ ਜੀ। ਦੇਸੀ ਤਰੀਕਾ ਤੇ ਦੇਸੀ ਜੁਗਾੜ। ਆਹ ਰਾੜ ਆ, ਇਹ ਆਪਾਂ ਇਸ ਤੋਂ ਵੀ ਵੱਡੇ ਬਣਾਵਾਂਗੇ, ਲੇਕਿਨ ਉਹਦੇ ਵਾਸਤੇ ਆਪਾਂ ਕੱਟਾਂਗੇ ਪੈਪ। ਆਹ ਪਿਆ ਆਪਣੇ ਕੋਲੇ, ਆਹ ਦੇਖੋ ਜਰਾ, ਆਹ ਪੈਪ ਪਿਆ ਵਾ, ਇਹ ਆਪਾਂ ਇੱਥੋਂ ਵੀ ਕੱਟ ਲਾਂਗੇ, ਠੀਕ ਆ ਜੀ। ਤੇ ਤਕਰੀਬਨ ਜਿਵੇਂ ਐਂ ਲਾ ਲਓ ਅੱਧਾ ਕੀ ਫੁੱਟ ਏਰੀਆ ਜਿਹੜਾ ਨਾ, ਇੰਨਾ ਕੱਟ ਕੇ ਇਹ 'ਚ ਮਾਲ ਭਰ ਦਾਂਗੇ ਦੋਵਾਂ ਪਾਸਿਓਂ, ਠੀਕ ਹੈ। ਉਹ ਵੱਡਾ ਬਣ ਜਾਏਗਾ, ਇਸ ਕਰਕੇ ਇਹ ਪ੍ਰੋਪਰ ਦੇਸੀ ਜੁਗਾੜ ਬਣ ਜੂਗਾ। ਇਹਦੇ ਵਿੱਚ ਬਾਈਸੈਪ, ਟਰਾਈਸੈਪ, ਸ਼ੋਲਡਰ ਸਾਰੇ ਵਿੱਚ ਹੀ ਫਿਕਸ ਹੋ ਜਾਣਾ ਕੰਮ ਹੈ। ਜਿਹੜਾ ਸੈਪ ਬਿਸਮਿਲ੍ਲਾ। ਆ ਚਾਚਾ ਸਿੱਧਾ ਸਿੱਧਾ, ਚਾਚਾ ਬਿਲਕੁਲ ਸਿੱਧਾ ਸਿੱਧਾ ਹੀ ਹੋਊਗਾ ਚਾਚਾ, ਵੇਖ ਲਵੀਂ। ਤਾਂ ਬਾਅਦ ਚੋਂ ਕੱਢ ਕੇ ਲੋ ਜੀ ਮਾਲਾ माल गोदाम भरिया जा रहा है, अल्लाह रखे खैर। लो जी, इसको बोलते हैं, ये है मिस्त्री की कारीगरी। जगह ना रही वे कहना कोई। चाचा फिर कढ़िया जाऊ विचों कि नहीं? नहीं ये नहीं निकलना, वो निकल जाने। अच्छा नहीं कटना का तो फिर नहीं निकल जूगा, सोना लगू। सोना की ਆਪਾਂ ਸੋਨਾ ਲਵਾਉਣ ਵਾਸਤੇ ਕਿਹੜਾ ਆਪਾਂ ਇਹ ਨਮਾਇਸ਼ ਤੇ ਲੈ ਜਾਣੇ ਆ। ਨਹੀਂ ਬੰਦਾ ਮੂੰਹ ਤੇ ਰੰਗ। ਲਓ ਜੀ, ਤੁਸੀਂ ਆ ਤੇ ਘਰੇ ਦੇਸੀ ਤਰੀਕੇ ਨਾਲ ਇਹ ਸਮਾਨ ਬਣਾ ਸਕਦੇ ਆ। ਵੈਸੇ ਅਕਸਰ ਬੰਦੇ ਬਣਾ ਲੈਂਦੇ ਆ ਘਰੇ। ਸਾਨੂੰ ਹੁਣ ਸਮਾਨ ਮੈਂ ਪਤਾ ਕਰਾਇਆ ਦੂਜੇ ਇੱਕ ਦੋਵਾਂ ਜਣਿਆਂ ਕੋਲੋਂ, ਤੇ ਵੀ ਜਿਮ ਦਾ ਕਿਸੇ ਕੋ ਪੁਰਾਣਾ ਸਮਾਨ ਵੇਖਦਾ ਹੋਵੇ। ਫਿਲਹਾਲ ਤੇ ਜਿਹੜੇ ਆਪਣੇ ਜਾਣਨ ਵਾਲੇ ਕਿਉਂਕਿ ਤੇ ਵੇਖਦਾ ਨਹੀਂਗਾ। OLX ਤੇ ਵੇਖਿਆ, ਉਹ ਜੇ ਕੋਈ ਸਾਰਾ ਸਮਾਨ ਵੇਚਦਾ, ਡੰਬਲ ਪਲੇਟਾਂ ਨਹੀਂ ਵੇਚਦੀਆਂ, ਉਹ ਨਵੀਆਂ ਲੈਣੀਆਂ ਪੈਣੀਆਂ, ਤੇ ਨਵੀਆਂ ਜਿਹੜੀਆਂ ਬੜੀਆਂ ਜ਼ਿਆਦੀਆਂ ਮਹਿੰਗੀਆਂ। ਤੇ ਇਸ ਕਰਕੇ ਸਭ ਤੋਂ ਆਸਾਨ ਤਰ ਤਰੀਕਾ ਇਹ ਆ, ਕਿਉਂ ਚਾਚਾ? ਹੈਂ ਲਓ ਜੀ, ਅੱਲਾ ਕੀ ਸਪੁਰਦ। ਚਾਚਾ ਮਿੱਟੀ ਵੀ ਪਾਤੀ ਵਿੱਚ, ਲੈ ਮਿੱਟੀ ਨਹੀਂ ਲੱਭ ਲੋਕਾਂ ਦਾ ਕਿੱਥੇ ਹਾਲ ਹੈ। ਲਓ ਜੀ, ਇਹ ਹੁਣ ਨੀਰੂ ਪਾਉਣਾ ਚਾਚਾ ਨਾਲ। हाँ फिर खुश्क हो जाऊगा ना, हिलूगा ना। ਹਾਂ ਨਾਈਸ। ਚਾਚੇ ਦੇ ਤਰੀਕੇ ਚਾਚੇ ਨਾਲ ਹੀ ਆ ਭਾਈ, ਚਾਚੇ ਨਾਲ 12 ਲੈ ਬਈ ਦੇਸੀ ਜੁਗਾੜ ਡਨ। ਜੇ ਕਿਸੇ ਨੇ ਡੰਬਲ ਬਣਾਉਣੇ ਹੋਣ ਤੇ ਚਾਚੇ ਨਾਲ ਰਾਬਤਾ ਕਰ ਸਕਦਾ। ਅਸੀਂ ਮਕਾਨਾਂ ਦਾ ਕੰਮ ਛੱਡ ਕੇ ਡੰਬਲ ਰੈਡੀ ਕਰਨ ਲੱਗਣ ਲੱਗੇ ਹਾਂ। ਹੁਣ ਠੇਕੇ ਵੀ ਛੱਡ ਦੇਣੇ ਆ, ਅਸੀਂ ਹੁਣ ਜਿਮ ਦਾ ਠੇਕਾ ਲਿਆ ਕਰਨਾ। ਕਿਸੇ ਨੇ ਸੀਮਟੀ ਜਿਮ ਬਣਾਉਣੀ ਹੋਵੇ ਤੇ ਹੈ, ਹਾਂ ਸੀਮਟੀ ਛੱਤਾਂ, ਹੁਣ ਸੀਮਟੀ ਜਿਮਾਂ ਆਉਣਗੀਆਂ। ਵੈਸੇ ਤਰੀਕਾ ਬਹੁਤ ਪੁਰਾਣਾ ਵਾ, ਕਿਉਂਕਿ ਪਹਿਲੇ ਟਾਈਮ ਦੇ ਵਿੱਚ ਵੀ ਚਾਚਾ ਇਦਾਂ ਲੋਕ ਕਰਦੇ ਸੀ ਨਾ। ਉਹ ਬਣਾਏ ਨਹੀਂ ਵੇਖੇ। ਹਾਂ ਆ ਸ਼ਹਿਰਾਂ ਸ਼ੁਰੂ ਵਾਲੇ ਜੁਗਾੜ ਤੇ ਹੁਣ ਆਏ ਆ। ਆਹ ਤੇ ਕੰਮ ਹੀ ਬੜਾ ਪੁਰਾਣਾ ਹੈ। ਇੱਥੇ ਫੜ ਲੈ ਦੋਸਤੋ, ਲੋ ਜੀ ਜਵਾਨ ਇੱਧਰ ਰੱਖਦੇ ਪਏ ਆ ਮੰਜੇ, ਤੇ ਪ੍ਰਾਹੁਣੇ ਲੱਗੇ ਆਉਣ। ਫੋਨ ਆਇਆ ਇੱਕੋ ਵਾਰੀ, ਤੇ ਇੱਕੋ ਵਾਰੀ ਮੰਜੇ ਨਿਕਲਣ ਲੱਗ ਗਏ ਆ। ਚੌਰੀ ਸਾਹਿਬ ਉਹ ਪਰੇ ਲੈ ਜਾਓ, ਥੋੜਾ ਨੇੜੇ ਰਹੋ। ਇੱਥੇ ਰੱਖੋ, ਇੱਥੇ ਕੀ ਰੱਖੋ ਯਾਰ। ਜੱਟੂ ਮੰਜਾ ਫੜ ਬਈ। ਲੋ ਜੀ ਮੰਜੇ ਡਾਈ ਜਾਂਦੇ ਆ, ਪ੍ਰਾਹੁਣੇ ਆਉਂਦੇ ਪਏ ਆ। ਤੇ ਪ੍ਰਾਹੁਣੇ ਕੌਣ ਆਉਂਦੇ ਪਏ ਆ ਉਹ ਤੁਹਾਨੂੰ ਥਾਮੇ ਤੋਂ ਵੈਸੇ ਪਤਾ ਲੱਗ ਹੀ ਗਿਆ ਹੋਣਾ। ਨਾਸਰ ਭਾ ਹੁਣੇ ਆਉਂਦੇ ਪਏ ਆ, ਨਾਸਰ ਭਾ, ਅਮਾਰ ਤੇ ਏਡੀ ਬਾਈ, ਏਡੀ ਨੱਤ। ਤੇ ਲੋ ਜੀ ਇਹ ਮੰਜੇ ਡਾਈ ਜਾਂਦੇ। ਮੈਂ ਕਿਹਾ ਯਾਰ ਵੀ ਧੁੱਪ ਨਿਕਲੀ ਹੋਈ ਆ, ਮਾੜੀ ਚੰਗੀ ਹਵਾ ਵਗਦੀ ਆ, ਲੇਕਿਨ ਭਾ ਨਾਸਰ ਦਾ ਰਿਕਾਰਡ ਆ, ਜਿੰਨੀ ਵਾਰੀ ਵੀ ਆਏ ਆ ਆਪਣੇ ਡੇਰੇ, ਮਤਲਬ ਐ ਨੂੰ ਮੂੰਹ ਕੀਤਾ ਚੀਚਾ ਵਤਨੀ ਵਾਲ ਨੂੰ, ਬੱਦਲ ਹਮੇਸ਼ਾ ਆਇਆ ਵਾ। ਤੇ ਬੱਦਲ ਇਧਰੋਂ ਚੜਿਆ ਸੀ ਤੇ ਟਲ ਗਿਆ ਵਾ, ਲੇਕਿਨ ਉਮੀਦ ਬੜੀ ਸੀ ਮੈਨੂੰ ਵੀ ਬੱਦਲ ਆਊਗਾ, ਮੀਂਹ ਪਊਗਾ, ਲੇਕਿਨ ਕਿਣ ਮਿੰਟ ਤੋਂ ਕੰਮ ਬਚ ਗਿਆ ਵਾ। ਤੇ ਲੇਕਿਨ ਹਮੇਸ਼ਾ ਹੁੰਦਾ ਇਦਾਂ ਹੀ ਹੈ ਕਿ ਜਿੰਨੀ ਵਾਰੀ ਵੀ ਭਾਅ ਨਾਸਰ ਆਉਂਦੇ ਆ, ਮੀਂਹ ਲਾਜ਼ਮੀ ਪੈਂਦਾ। ਜਿਹੜੇ ਪਿਛਲੇ ਸ਼ੁਰੂ ਤੋਂ ਵਲੌਗ ਵੇਖਦੇ ਪਏ ਉਹਨਾਂ ਨੂੰ ਯਾਦ ਹੋਣਾ ਇਹ ਗੱਲ, ਹਮੇਸ਼ਾ ਮੈਂ ਗੱਲ ਕਰਦਾ ਹੁੰਦਾ। ਤੇ ਬੱਦਲ ਅੱਜ ਵੀ ਆ ਗਿਆ। ਬਸ ਠੀਕ ਹੈ ਸੈਮਿਆ, ਓਕੇ ਕਰ। ਵੈਸੇ ਸੋਹਣੇ ਲੱਗਣ ਦਾ ਚੌਰੀ, ਸੋਹਣੇ ਲੱਗਣ ਦਾ ਮੰਜੇ ਹੈ, ਮਤਲਬ ਵੀ ਹਰਿਆਲੀ ਦੇ ਵਿੱਚ ਲਾਲ ਸੂਹਾ ਰੰਗ ਹੈ। ਉਹ ਵੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਐਂਬਰ ਨੂੰ, ਨਹੀਂ ਕੀ ਰੌਲਾ ਵਾ ਹੈ ਨਹੀਂ ਆ ਬਾਂਦਰੀਏ। ਲੋ ਜੀ ਇੱਧਰ ਵੀ ਵੇਖ ਲਈਏ ਵੀ ਕੀ ਸੂਰਤ ਹਾਲ ਆ। ਖਲਾਰੇ ਤੇ ਖਲਾਰਾ ਕਿਉਂ ਬੇਬੇ ਜੀ? ਮੈਂ ਕਿਹਾ ਖਲਾਰਾ ਹੀ ਬਹੁਤ ਪਿਆਇਆ ਹੋਇਆ ਵਾ। ਪ੍ਰਾਹੁਣੇ ਆਉਂਦੇ ਤੇ ਫਿਰ ਖਲਾਰਾ ਹੀ ਪੈਣਾ ਹੈ। ਲੋ ਜੀ ਇੱਧਰ ਤੇ ਚਿਕਨ ਸ਼ਿਕਨ ਤੇ ਬਣਿਆ ਵੀ ਪਿਆ ਵਾ, ਮਤਲਬ ਰੈਡੀ ਹੋ ਗਿਆ ਕੰਮ। ਤੇ ਚੌਲ ਸ਼ੁਰੂ ਹੋ ਗਏ ਆ। ਇਹ ਚਾਵਲ ਬਣ ਲੱਗੇ ਆ ਜੀ, ਬਿਰਿਆਨੀ ਜਾਂ ਆਲੂ ਵਾਲੇ? ਨਹੀਂ ਸਿੱਧਾ ਸਿੱਧੇ ਚੌਲ ਜਿੱਦਾਂ ਦੇ ਹੁੰਦੇ। ਅੱਛਾ ਜਿੱਦਾਂ ਦੇ ਹੁੰਦੇ ਆ। ਹੋਰ ਕੀ ਬਣਿਆ ਵਾ? ਹੋਰ ਦਹੀਂ ਭੱਲੇ ਬਣੇ ਆ। ਅੱਛਾ ਦਹੀਂ ਪੱਲੇ ਵੀ ਇੱਧਰ ਬਣੇ ਪਏ ਆ, ਕਹਿੰਦੇ ਦਹੀਂ ਪੱਲੇ। ਵਾਓ। ਹੋਰ ਹੋਰ ਸੇਵੀਆਂ ਬਣਾਈਆਂ ਵਾ, ਮਿੱਠੀਆਂ। ਰੱਖੀਆਂ ਮਿੱਠੀਆਂ।
ਅੱਛਾ ਮਤਲਬ ਵਾਵਾ ਕੁਝ ਬਣਾ ਵੀ ਲਿਆ ਵਾ ਨਹੀਂ ਇੰਨਾ ਕੁਝ ਬਣਿਆ ਹੀ ਨਹੀਂ ਜਿੰਨੀ ਜਲਦੀ ਚ ਉਹਨਾਂ ਨੇ ਦੱਸਿਆ ਵਾ। ਤੇ ਬਾਕੀ ਨਾਲ ਹੋਰ ਕੀ ਆ ਹੋਰ ਚਾਹ ਪਿੰਨੀਆਂ ਮੇਨ ਸਾਡੀਆਂ ਤੇ ਪਿੰਨੀਆਂ ਭਾਈ ਬਹੁਤ ਮਸ਼ਹੂਰ ਹੋਈਆਂ ਪਈਆਂ ਵਾ ਹਰ ਬੰਦੇ ਨੇ ਵਲੌਗ ਵੇਖਿਆ ਪਿੰਨੀਆਂ ਵਾਲਾ ਤੇ ਜਿਹੜੇ ਯਾਰ ਦੋਸਤ ਆਉਂਦੇ ਆ ਉਹ ਭਾਈ ਕਹਿੰਦਾ ਸਾਡੀਆਂ ਪਿੰਨੀਆਂ ਜਿਹੜਾ ਕਹਿੰਦਾ ਸਾਡੀਆਂ ਪਿੰਨੀਆਂ ਸਾਰਿਆਂ ਦੀਆਂ ਪਿੰਨੀਆਂ ਭਾਈ ਮਸਲਾ ਹੀ ਕੋਈ ਨਹੀਂ ਤੇ ਟੈਨਸ਼ਨ ਵਾਲੀ ਗੱਲ ਨਹੀਂ ਪਿੰਨੀਆਂ ਮੈਂ ਕਿਹਾ ਵਾਧੂ ਸਾਡੇ ਤੇ ਇੱਕ ਯਾਰ ਦੋਸਤ ਆ ਉਹਨਾਂ ਨੇ ਚਾਹ ਬਣਾਉਣੀ ਹੋਵੇ ਕਹਿੰਦੇ ਪਿੰਨੀਆਂ ਯਾਰ ਘੱਲਿਓ ਚਾਹ ਬਣਾਈਆਂ ਲਾਗੇ ਦੋਸਤ ਆ ਆਪਣਾ ਰਾਜਾ ਤੇ ਉਹ ਬਾਈ ਨੂੰ ਬਹੁਤ ਪਸੰਦ ਆਈਆਂ ਉਹ ਇੱਕ ਵਾਰੀ ਕਹਿੰਦਾ ਫਿਰ ਫੋਨ ਕੀਤਾ ਕਹਿੰਦਾ ਯਾਰ ਪਿੰਨੀਆਂ ਖਾਣੀਆਂ ਤੇ ਉਹ ਘੱਲਿਓ ਬਣੀਆਂ ਮੈਂ ਕੋਈ ਰੌਲਾ ਨਹੀਂ ਰਾਜ ਸਾਹਿਬ ਸਾਰੀਆਂ ਆਪਣੀਆਂ ਆਪਦੀਆਂ ਹੀ ਆ ਤੇ ਹਜ਼ਾਫਾ ਵਾ ਬੇਬੇ ਹਜ਼ਾਫਾ ਵੀ ਕਹਿੰਦਾ ਸੀ ਕਹਿੰਦਾ ਮੇਰੀਆਂ ਪਿੰਨੀਆਂ ਉਹਦੀਆਂ ਪਿੰਨੀਆਂ ਤੇ ਬਣਾ ਕੇ ਬਹੁਤ ਦਵਾਂਗੇ ਉਹਨੂੰ ਪਰ ਘਰ ਹੀ ਨਹੀਂ ਹਲੇ ਬੜਿਆ ਨਹੀਂ ਤੇ ਉਹਨੂੰ ਬੁਲਾ ਲੈਣਾ ਸੀ ਉਹਦੀ ਦਾਵਤ ਕਰਨੀ ਸੀ ਦਾਵਤ ਉਹਦੀ ਕਰਨੀ ਸੀ ਨਹੀਂ ਕਰਨੀ ਆ ਨਹੀਂ ਵੀ ਹੁਣ ਹੀ ਕਰ ਲੈਣੀ ਸੀ ਨਾ ਹੁਣ ਹਾਂ ਖਾਣੀ ਲੇਕਿਨ ਹੋ ਜਾਣੀ ਨਾ। ਹੁਣ ਖਲਾਰਾ ਬਹੁਤਾ ਸੀ ਤਾਂ ਕਰਕੇ ਨਹੀਂ ਤੇ ਪਿੰਨੀਆਂ ਦਾ ਉਹਨੂੰ ਡੱਬਾ ਦੇ ਕੇ ਘੱਲਣਾ ਸੀ ਭਰ ਕੇ ਹਾਂ ਚਲੋ ਖੈਰ ਆ ਕੋਈ ਨਹੀਂ ਸ਼ਮੀ ਵੀ ਕਹਿੰਦਾ ਸੀ ਮੇਰੀਆਂ ਪਿੰਨੀਆਂ ਪਈਆਂ ਮੈਂ ਕਿਹਾ ਪਈਆਂ ਵਾ ਹਾਏ ਹਾਏ ਸਾਰੇ ਹੀ ਜਿਹੜਾ ਬੰਦਾ ਹਰ ਬੰਦੇ ਨੇ ਵੇਖਿਆ ਵਲੌਗ ਤੇ ਹਰ ਬੰਦਾ ਪਿੰਨੀਆਂ ਦੇ ਉੱਤੇ ਆ ਵੀ ਕਹਿੰਦੇ ਕੋਈ ਨਹੀਂ ਆਪਾਂ ਪਿੰਨੀਆਂ ਫਿਰ ਬਣਾ ਲਾਂਗੇ ਆਉਣ ਸਹੀ ਸਾਰੇ ਆਣ ਕੇ ਖਾਣ। ਸਹੀ ਗੱਲ ਆ ਜਿਹਨੇ ਜਿਹਨੇ ਆਉਣਾ ਉਹਨੇ ਖਾਣੀਆਂ ਭਾਈ ਹਾਂ ਅੱਜ ਭਾਈ ਨਾਸਰ ਨੇ ਆਉਣਾ ਵਾ ਉਹਨੇ ਖਾਣੀਆਂ ਵਾ ਤੇ ਜਿੰਨੇ ਜਿੰਨੇ ਅਸਲ 'ਚ ਪਿੰਨੀਆਂ ਮਸ਼ਹੂਰ ਹੋਈਆਂ ਨਾ ਤੁਹਾਡੀਆਂ ਪਿੰਨੀਆਂ ਨਹੀਂ ਮਸ਼ਹੂਰੀ ਬਸ ਸਾਡਾ ਅਸੀਂ ਤੇ ਪਿਆਰ ਕਹਿ ਲਓ ਹਨਾ ਚਲੋ ਸ਼ੁਕਰ ਆ ਰੱਬ ਦਾ ਸਾਡੇ ਨਾਲ ਕਰਦੇ ਆ ਤੇ ਸਾਨੂੰ ਉਹ ਕਹਿੰਦੇ ਆ ਕਿਸੇ ਹੋਰ ਨੂੰ ਨਹੀਂ ਕਹਿ ਦਿੰਦੇ। ਸਹੀ ਗੱਲ ਆ ਹਾਂ ਬੰਦਾ ਉਹਨੂੰ ਕਹਿੰਦਾ ਹੁਮੇ ਦਾਵੇ ਨਾ ਜਿਹਦੇ ਨਾਲ ਬਹੁਤਾ ਲਗਾਓ ਹੋਵੇ ਹਾਂ ਸਹੀ ਗੱਲ ਆ ਤੇ ਚਲੋ ਬਣਾਓ ਫਿਰ ਪ੍ਰਾਹੁਣੇ ਵੀ ਆਉਣ ਵਾਲੇ ਆ ਹਰ ਕੋਈ ਬਣਾ ਸਕਦਾ ਵਾ ਹਰ ਕੋਈ ਖਾ ਸਕਦਾ ਉਹਦੇ ਘਰੇ ਖਾਂਦੇ ਹੀ ਆ ਨਾ ਸਹੀ ਗੱਲ ਆ ਤੇ ਸਾਡੀ ਉਹ ਉਹਨਾਂ ਇਹ ਤੇ ਹੁੰਦਾ ਇੱਕ ਚਾਹਤ ਹੁੰਦੀ ਪਿਆਰ ਹੁੰਦਾ ਬੇਬੇ ਤਾਂ ਉਹਨਾਂ ਦਾ ਪਿਆਰ ਆ ਜਿਹੜੇ ਸਾਨੂੰ ਕਹਿੰਦੇ ਆ ਸਹੀ ਗੱਲ ਆ ਬੇਬੇ ਸਾਨੂੰ ਬਹੁਤ ਅੱਛਾ ਲੱਗਦਾ ਵਾ ਕਿ ਉਹ ਪਿਆਰ ਨਾਲ ਫਰੂਟ ਨਾਲ ਸਾਨੂੰ ਕਹਿੰਦੇ ਅਸੀਂ ਦਈਏ ਚੀਜ਼। ਸਹੀ ਗੱਲ ਆ ਚਲੋ ਬਣਾਓ ਫਿਰ ਜਰਾ ਮੈਂ ਹੋਵਾਂ ਬਾਹਰ ਨੂੰ ਲਓ ਜੀ ਐਂਬਰਾਣੀ ਵੀ ਰੈਡੀ ਆ ਤੇ ਪ੍ਰਾਹੁਣੇ ਆ ਗਏ ਆਪਣੇ ਕੀ ਹਾਲ ਚਾਲ ਆ ਭਾਈ ਮੈਂ ਭਾਈ ਸੀ ਐਂਬਰ ਦੇ ਉੱਤੇ ਤੇ ਭਾਈ ਹੁਣੇ ਨੇ ਤੈਨੂੰ ਛਾਪਾ ਹੀ ਮਾਰਿਆ ਵਾ ਹੈ ਸੁਣਾ ਮਾਰ ਕੀ ਹਾਲ ਆ ਵਧੀਆ ਮੈਂ ਨਾ ਕਾਠੀ ਕੁੱਠੀ ਪਾਤੀ ਆ ਮੈਂ ਕਿਹਾ ਯਾਰ ਮਾਰਨੇ ਹੋਣਾ ਵਾ ਤੇ ਉਹਨੇ ਆ ਕੇ ਵੀਡੀਓ ਬਣਾਉਣੀ ਆ ਕਿਉਂਕਿ ਜਦੋਂ ਇਹਦੇ ਉੱਤੇ ਕੋਈ ਨਹੀਂ ਸੀ ਪੈਂਦਾ ਉਦੋਂ ਮਾਰਨੇ ਨਾਲ ਤੇ ਪਿਆਰ ਪਾ ਲਿਆ ਤੇ ਗਾਣੇ ਸੁਣਦੀ ਸੀ ਮਾਰ ਕੋਲੋਂ ਠੀਕ ਆ ਅੱਜ ਵੀ ਗਜ਼ਲਾਂ ਸੁਣਾ ਕੇ ਚੜਾਂ ਉੱਤੇ ਚੱਲ ਵਾ ਭੱਜਦੀ ਨਹੀਂ ਬਹੁਤ ਹੈ ਭੱਜਦੀ ਤੇ ਨਹੀਂ ਇਹ ਇਥੋਂ ਤੁਰ ਗਈ ਇਥੋਂ ਨਿਕਲ ਵੀ ਗਈ ਬੜੀ ਗੱਲ ਆ ਅਸਲ ਦੇ ਵਿੱਚ ਕਰਦਾ ਹੈ ਏਡੀ ਤਾਂ ਕਰਦਾ ਨਹੀਂ ਨਹੀਂ ਹੋਗਾ ਕੁਛ ਨਹੀਂ ਹੁੰਦਾ ਨਹੀਂ ਏਡੀ ਅੱਛਾ ਬਾਈ ਗੱਲ ਇੱਕ ਹੋਰ ਕੰਮ ਕਰਦੇ ਆ ਨਾ ਵਾਣ ਚ ਕਰ ਲੈਨੇ ਆ ਆ ਜੇ ਠੀਕ ਹੈ ਉਸਤਾਦ ਜੀ ਚੱਲ ਉਸਤਾਦ ਜੀ ਚੱਲਦੀ ਨਹਿਰ ਦੇ ਵਿੱਚ ਸੱਟ ਨਹੀਂ ਲੱਗਦੀ ਹੁੰਦੀ ਹੋ ਲੋਗਾ ਕੋਈ ਰੌਲਾ ਨਹੀਂ ਗਾ ਵਗੇ ਵਾਣ ਜੇ ਕੁਛ ਨਹੀਂ ਹੁੰਦਾ ਤੈਨੂੰ ਹਾਂ ਵਗੇ ਵਾਣ ਚ ਕੁਛ ਨਹੀਂ ਕਹਿੰਦੀ ਇਹ ਉਹ ਖੈਰ ਸੱਲਾ ਉਹਨੂੰ ਪਤਾ ਲੱਗ ਜਵੇ ਗਾਣਾ ਛਾਣੇ ਵਾਲੀ ਆ ਬਸ ਲੋ ਜੀ ਪ੍ਰਾਹੁਣੇ ਸਾਡੇ ਆਉਂਦੇ ਹੀ ਕਹਿੰਦੇ ਵੀ ਐਮਰ ਤੇ ਕਰਨੀ ਸਵਾਰੀ ਤੇ ਅੱਲਾ ਰੱਖੇ ਖੈਰ ਪਹਿਲਾਂ ਰਾਸ਼ਨ ਨੂੰ ਫੋਨ ਕਰ ਲਾ ਤੇ ਰੋਟੀ ਬਾਅਦ ਚ ਲਾਉਣੇ ਆ ਹੁਣ ਕਿੰਨੇ ਪਹਿਲਾਂ ਚੜਨਾ ਮਾਰਨਾ ਕਿ ਤੂੰ ਚੜਨਾ ਮੈਂ ਕਹਿੰਦਾ ਤੁਸੀਂ ਸਲਵਾਰ ਕਮੀਜ਼ ਤੁਸੀਂ ਪਾਈ ਆ ਸਲਵਾਰ ਕਮੀਜ਼ ਵਾਲਾ ਕੀ ਕਨਸੈਪਟ ਆ ਵੀ ਉਹ ਕਿਹੜਾ ਉਹ ਕੀ ਕਹਿੰਦੀ ਆ ਵੀ ਗੋਰੇ ਉੱਤੇ ਨਹੀਂ ਬਹਿਣ ਦੇਣੇ ਇਹ ਜਿਹੜਾ ਕੋ ਹੱਡੀ ਉੱਡੀ ਵੇਖ ਲੈਂਦਾ ਉਹਨੂੰ ਵੀ ਸੱਦ ਲਓ ਮੈਂ ਉਹੀ ਪਹਿਲੇ ਕਿਹਾ ਤਾਂ ਡਾਕਟਰ ਰਾਸ਼ਨ ਸੱਦ ਲੈਨੇ ਭਾਜੀ ਕੁਛ ਵੀ ਨਹੀਂ ਕਹਿੰਦੀ ਅਮਾਰ ਬਹਿਣਾ ਚਲਾਕੀ ਨਾਲ ਆ ਭਾਜੀ ਤੁਸੀਂ ਬਾਹਰ ਲੱਗ ਕੇ ਚਲੇ ਚੱਲ ਸਾਹ ਚੜ ਜਿਹੜੇ ਹਿਸਾਬ ਨਾਲ ਇਹ ਲੱਗੇ ਨਾ ਉਹਨੂੰ ਦੱਸ ਵੀ ਮੈਂ ਬਹਿਣਾ ਬਸ ਇੰਨੀ ਦਿਨ ਨੂੰ ਬਹਿ ਜੀਦਾ ਇੰਨੀ ਦਿਨ ਤੇ ਬਹਿ ਜੀਦਾ ਮਾਰ ਕੇ ਛੜ ਪੱਲਾ ਕੀ ਕਸਮ ਉੱਤੇ ਹੋ ਜਾ ਹੁਣ ਤਾਂ ਖੜੋ ਗਈ ਇੰਨੀ ਦੇਰ ਤੇ ਘੋੜੀ ਕਦੇ ਲਾਉਂਦੀ ਨਹੀਂ ਓਏ ਬਹਿ ਜਾ ਮੇਰੇ ਵਲੌਗ ਵਾਲੇ ਵੀ ਕਹਿੰਦੇ ਹੋਣੇ ਆ ਐਡਾ ਸੁਸਤ ਬੰਦਾ ਸਪੀਡ 'ਚ ਸਹਿਮੋ ਕੋ ਧਿਆਨ ਰੱਖੀ ਹੱਥ ਰੱਖੀ ਚੜ ਜਾ ਇਹਨੇ ਇੱਧੇ ਰਹਿਣਾ ਵਾ ਚੱਲ ਐਂਬਰ ਚੱਲ ਚੜ ਜਾ ਵਾਲ ਫੜ ਲੈ ਇੱਕ ਹੱਥ ਨਾਲ ਵਾਲ ਫੜ ਲੈ ਅੱਗੋਂ ਦੀ ਜਾਣਾ ਕੁਛ ਬਸ ਬਹਿ ਗਿਆ ਲੈ ਈਜ਼ੀ ਰੱਬਾ ਸੋਹਣਿਆ ਕਿਹਾ ਉਹ ਪੈਰ ਕਰ ਅੰਦਰ ਇੱਕ ਮਿੰਟ ਬੈਠ ਮੈਨੂੰ ਬਾਹਰ ਬਸ ਕਿਤੇ ਚੱਲਦੀ ਤਾਂ ਛਲੰਗ ਵੀ ਮਾਰਨੀ ਪੈ ਜਾਂਦੀ ਆ ਛਾਲ ਨਾ ਮਾਰੀ ਚੱਲਦੀ ਤੋਂ ਪਿੱਛੇ ਕਿੱਥੇ ਜ਼ਿਆਦਾ ਐਵੇਂ ਹਲਕੇ ਬਸ ਸੈਮ ਕੱਢ ਦੇ ਬਾਹਰ ਇਹਨੂੰ ਇੱਕ ਮਿੰਟ ਜੀ ਰੱਬਾ ਸੋਹਣਿਆ ਖੈਰ ਕਰੀ ਸੈਮ ਇੱਧਰ ਦੀ ਕੱਢ ਇੱਥੋਂ ਦੀ ਕੱਢ ਵਿੱਚ ਸੋਟੀ ਜਾਂਦਾ ਨਾ ਮੈਂ ਲਾਉਣਾ ਤੂੰ ਇੱਕ ਮਿੰਟ ਡੇਰੇ ਵਾਲਿਆ ਉਹ ਕੁਛ ਨਹੀਂ ਹੁੰਦਾ ਸਾਡੇ ਵੀ ਇਦਾਂ ਇੱਕ ਬੰਦਾ ਕਰਦਾ ਸੀ ਉਹ ਫਿਰ ਅਸੀਂ ਉਹਨੂੰ ਭਾਇਆ ਉੱਤੇ ਫਿਲ ਕੇ ਮਗਰ ਸੋਟੀ ਲਾਤੀ
ਨਹੀਂ ਹੁਣ ਤਾਂ ਭਾਜੀ ਇੰਨੀ ਕਿਸੇ ਨੂੰ ਚੜਨ ਨਹੀਂ ਦਿੰਦੀ। ਇਹ ਤੇ ਹੰਬੀ ਆਈ ਆ ਨੇ ਹਿੱਲਿਆ ਬੋਲੀ ਨਹੀਂ ਵਿਚਾਰੀ। ਸੈਮ ਉਧਰ ਛੱਡ ਕੇ ਆ ਚਾਚੂ ਦੇ ਕੋਲੇ। ਡਾਲਰ ਸਾਹਿਬ ਤੁਸੀਂ ਉਰੇ ਆ ਜਾਓ, ਮੁੜਿਓ ਮਿਹਰਬਾਨੀ। ਲੋ ਵੀ ਅਮਾਰ ਨੇ ਕਰ ਲਈ ਸਵਾਰੀ, ਕਿਹਦਾ ਲੱਗਾ? ਮੈਂ ਕਹਿੰਦਾ ਮਜ਼ਾ ਆ ਗਿਆ। ਮੈਂ ਤੇ ਐਂ ਅੱਛਾ ਹੁਣ ਤੈਨੂੰ ਆਪਸ ਦੀ ਗੱਲ ਦੱਸਾਂ, ਸਮੀ 7 ਵਾਰੀ ਆ ਹਟਿਆ। ਅੱਛਾ ਉਹਨੇ ਕਿਹਾ ਪਹਿਲਾਂ ਘੋੜਿਆਂ ਨਾਲ ਪਿਆਰ ਪਾਈਦਾ, ਉੱਤੇ ਫਿਰ ਬਹਿਣਾ। ਸਿਰਫ ਉਹਦਾ ਬਹਾਨਾ ਵਾ, ਉੱਤੇ ਨਹੀਂ ਬਹਿਣਾ। ਮੈਂ ਇਹਨਾਂ ਪਹਿਲੇ ਹੀ ਪਿਆਰ ਪਾ ਚੁੱਕਿਆ। ਉਹਨੇ 7 ਵਾਰੀ ਪਾ ਲਿਆ, ਉਹ ਫਿਰ ਨਹੀਂ ਬੈਠਾ। ਮੈਂ ਕਹਿੰਦਾ ਇੱਕ ਗੇੜਾ ਹੋਰ ਲਾ ਲਵਾਂ। ਲਾ ਵਾਣ ਵਾਣ ਜਵਾੜ। ਹੁਣ ਲੋ ਜੀ ਫੈਸਲੇ ਬਦਲ ਗਏ ਆ। ਭਾ ਨਾਸਰ ਬਹਿਣਗੇ ਹੁਣ ਐਂਬਰ ਤੇ ਭਾਜੀ ਆਪਸ ਦੀ ਗੱਲ ਦੱਸਾਂ, ਇਹ ਸਿਰਫ ਸਾਡੇ ਵਾਸਤੇ ਆ। ਤੁਸੀਂ ਤੇ ਖੜੋਤੇ ਨੇ ਚੜ ਜਾਣਾ। ਆ ਛਾਲ ਛੂਲ ਸਾਡੇ ਵਾਸਤੇ ਬਣੀ ਇਹਦੇ ਉੱਤੇ। ਹਾਂ ਹੈ ਤੁਹਾਡਾ ਤਾਂ ਹਿਸਾਬ ਹੋਣਾ ਜਗੂਬ ਨਜੂਮੀ ਵਾਲੀ ਘੋੜੀ ਜਿਵੇਂ। ਬਸ ਪੁੱਤਰ ਅਮਰ ਬਸ ਬਸ ਇਦਾਂ ਚੜਨਾ ਛਾਲ ਮਾਰ ਕੇ। ਏਦਾਂ ਹੀ ਬਸ। ਨਹੀਂ ਭਾਈ ਤੁਹਾਡੇ ਕਰਕੇ ਟੈਨਸ਼ਨ ਨਹੀਂ ਹੈਗੀ। ਬਸ ਕਰ। ਹਾਂ ਨਹੀਂ ਤੁਹਾਡੇ ਵਾਸਤੇ ਤਾਂ ਮਸਲਾ ਹੀ ਨਹੀਂ ਹੈਗਾ। ਮੈਂ ਕਿਹਾ ਮੇਰਾ ਕਰਕੇ ਟੈਨਸ਼ਨ ਲੈਣ ਲਈ। ਨਹੀਂ ਤੁਹਾਡੇ ਕਰਕੇ ਨਹੀਂ ਲੈ ਰਹੀ। ਉਹ ਕਹਿ ਰਹੀ ਵੀ ਬੰਦੇ ਬਹੁਤੇ ਪੈ ਗਏ। ਬਸ ਪੁੱਤਰ ਬਸ ਪੁੱਤਰ ਬਸ ਅਗਲੇ ਪਾਸੇ ਨਹੀਂ ਗੱਲ ਬਣ। ਉਹ ਭਰਾਵਾ ਉਹਨੇ ਬੰਦਾ ਹੀ ਏਡਾ ਪਹਿਲੀ ਵਾਰੀ ਵੇਖਿਆ। ਮੇਰੇ ਐ ਲੱਗਣੇ ਪੈਰ ਥੱਲੇ ਲੱਗ ਗਏ। ਨਹੀਂ ਹੈ ਪਿੱਛੇ ਐਂਡ ਤੇ ਹਾਂ ਤਾਂ ਛਾਲਾ ਮਾਰ ਲਾ। ਬੰਦਾ ਭਾਰਾ ਬਹਿ ਗਿਆ। ਨਹੀਂ ਭਾਈ ਤੁਸੀਂ ਮਗਰ ਬੈਠੇ ਉਹਦੇ। ਨਾਸਰ ਨੇ ਪਿਆਰ ਨਹੀਂ ਕੀਤਾ। ਹਾਂ ਘੰਟਾ ਪਿਆਰ ਕਰੀ ਜਾਵਾਂ। ਬਸ ਪੁੱਤਰ ਬਸ ਓਏ ਬਸ ਸੈਮ ਆ ਫੜ। ਕੁਛ ਵੀ ਨਹੀਂ ਹੈਗਾ। ਡਰਾਤੀ ਆ। ਨਹੀਂ ਉਹ ਚੱਕਰ ਨਹੀਂ ਹੈਗਾ। ਭਾ ਨਾਸਰ ਬੈਠੇ ਮਗਰ ਉਹਦੇ, ਅਗਲੇ ਪਾਸੇ ਨਹੀਂ ਬੈਠੇ। ਅਗਲੇ ਪਾਸੇ ਬਈਦਾ। ਹਾਂ ਤੁਸੀਂ ਬਹਿ ਗਏ ਉਹ ਐਂਡ ਤੇ। ਅਸਲ ਤੇ ਆਦੇ ਲੱਤਾਂ ਦਾ ਹਿਸਾਬ ਲਾਓ। ਉੱਤਰ ਮੈਂ ਸੌਖਾ ਗਿਆ। ਉੱਤਰ ਦੇ ਮਿੰਟ ਚ ਗਏ। ਜਦੋਂ ਮੈਂ ਪਹਿਲੀ ਵਾਰੀ ਬੈਠਾ ਸੀ ਇੱਥੇ ਮੰਮੀ ਜਿਹੜੀ ਆਪਾਂ ਥਾਈਲੈਂਡ ਗੱਡੀ ਲਈ ਸੀ। ਇਹਨੇ ਕੀ ਓ ਯਾਰ ਡਾਲਰ ਸਾਹਿਬ ਤੁਹਾਡੇ ਵੱਜ ਜਾਣੀ ਆ, ਪਿਛਾਂ ਹੋ ਜਾਓ। ਨਾਸਰ ਹੈ ਹਾਂ ਬਿਸਮਿਲ੍ਲਾ। ਕੁਛ ਵੀ ਨਹੀਂ ਹੈਗਾ ਭਾਜੀ। ਅਗਲੇ ਪਾਸੇ ਚੜਿਓ। ਜਦੋਂ ਬਹਿ ਗਿਆ ਉਦੋਂ ਤੇ ਬਸ ਖਤਮ। ਸੈਮ ਬਚਾ ਕੇ ਰੱਖੀ ਬਸ ਪੁੱਤਰੇ। ਭਾਜੀ ਵਾਹਣ ਚ ਕਰ ਲੈ ਫਿਰ ਬੂਟ ਲਾ ਕੇ। ਵਾਹਨ ਚ ਕਰ ਤੂੰ ਇੱਧਰ ਕਰ। ਅੱਛਾ ਆਪਸ ਦੀ ਗੱਲ ਆ। ਸਾਨੂੰ ਸਾਡੀ ਘੋੜੀ ਨਿੱਕੀ ਲੱਗਦੀ ਹੁਣ ਬੜੀ ਜ਼ਿਆਦੀ। ਘੋੜੀ ਨੇ ਕਦ ਨਹੀਂ ਕੀਤਾ। ਵਾਕਈ ਪਿਆਰ ਆ ਹਨਾ। ਮੈਨੂੰ ਜਾਣਦੀ ਆ ਹਲੇ ਵੀ। ਯਕੀਨ ਮੰਨ ਜਾ, ਸਿਰਫ ਮੈਂ ਸੈਮ ਇੱਕ ਮੁੰਡਾ ਆਉਂਦਾ ਜਿਹਨੇ ਟ੍ਰੇਨ ਕੀਤੀ ਆ, ਸਿਰਫ ਉਹ। ਸਾਡੇ ਤੋਂ ਇਲਾਵਾ ਕੋਈ ਬੰਦਾ ਨਹੀਂ ਇਹਦੇ ਉੱਤੇ ਪੈਂਦਾ। ਭਾ ਨਾਸਰ ਮੈਂ ਹਿਸਾਬ ਲਾ ਲੈ। ਮੇਰੇ ਤੋਂ ਡਰ ਗਈ। ਡਰ ਅੱਛਾ ਸਾਡੇ ਕੋਲ ਚੜਿਆ ਨਹੀਂ ਜਾਂਦਾ, ਸਾਡੇ ਤੋਂ ਡਰ ਗਈ ਆ। ਮੈਂ ਲੱਕੀ ਆ ਫਿਰ। ਇਹ ਫਿਰ ਚੜ ਜਾ ਦੁਬਾਰਾ। ਚਲੋ ਠੀਕ। ਤੈਨੂੰ ਦੁਬਾਰਾ ਚੜਨ ਦਊਗੀ ਤਾਂ ਲੱਕੀ ਆ। ਕਿਤੇ ਹਲੂਣੇ ਨਹੀਂ ਬਸ ਐਂਬਰ ਬਸ ਪੁੱਤ। ਕੋਸ਼ਿਸ਼ ਤੇ ਮੈਂ ਕਰਦਾ ਟਰਾਈ। ਚੜ ਵੀ ਗਿਆ ਘੋੜੀ ਮੇਰੇ ਤੋਂ ਡਰ ਗਈ ਆ। ਨਹੀਂ ਕੁਰੀ ਨੂੰ ਬਾਹਰ ਹੁਣ ਬਸ ਹਾਂ ਹੁਣ ਤੁਸੀਂ ਪਿੱਛੇ ਹੋ ਜਾਓ ਭਾਵੇਂ ਹੁਣ ਸਾਰੇ। ਇਹਦੀ ਮੇਰੇ ਸਾਡੇ ਦਾ ਚਾਚੇ ਦਾ ਪੋਤਾ ਡੇਰੇ ਨਾਲ ਸ਼ਾਹ। ਹਾਂਜੀ ਉਹਨੇ ਲੈ ਲਈ ਘੋੜੀ। ਮੈਨੂੰ ਤਾਂ ਉਹਨੇ ਘੋੜੀ ਲੈ ਲਈ ਤੇ ਉਹ ਹੈਗਾ ਕੱਦ ਦਾ ਛੋਟਾ ਸੀ। ਘੋੜੀ ਦਾ ਛੋਟਾ ਸੀ। ਜਿਵੇਂ ਮੈਂ ਬੈਠਾ ਨਾ ਤੇ ਜਦੋਂ ਭਾਰ ਬੜਾ ਸੀ ਉਹ ਠਾਹ ਹੋ ਗਈ। ਹੋਰ ਪੈਰ ਠਾਹ ਲੱਗ ਗਏ। ਨਹੀਂ ਉਹ ਸਾਡੀ ਘੋੜੀ ਵੀ ਵਿਚਾਰੀ ਕਹਿੰਦੀ ਪਈ ਆ ਵੀ ਇੰਨੀ ਦੇਰ ਨਹੀਂ ਲਾਈਦੀ। ਹੁਣ ਮਾਰ ਫਿਰ ਲਊਗਾ ਫੜ ਕੇ ਚੜਨਾ। ਚਾਹੋ ਮਾਰ। ਵਾਲ ਫੜ ਕੇ ਬਣ ਚੜਨਾ, ਬਾਗ ਫੜ ਕੇ ਨਹੀਂ ਚੜਨਾ। ਅੱਛਾ ਹਾਂ ਚੱਲ ਬਹਿ ਜਾ ਹੁਣ। ਇੱਥੇ ਬਹਿਣਾ ਕਿੱਲੀ ਇੱਥੇ ਬਹਿਣਾ ਅਗਲੇ ਪਾਸੇ। ਬਲੌਗਰ ਸਾਹਿਬ ਇੱਥੇ ਬਹਿ ਗਿਆ। ਭਾ ਬੈਠੇ ਸੀ ਮਗਰ ਥੋੜੇ ਜਿਹਾ। ਇਹਨੂੰ ਬਹਿ ਗਿਆ ਹੁਣ ਫਿਰ। ਏਡੀ ਸਾਹਿਬ ਕੋ ਹੋਇਆ ਕੁਛ ਹਿੱਲੀ ਹੁਣ। ਉਹ ਥੋੜਾ ਬਹੁਤ ਉਹਨੇ ਕਰਨਾ ਹੀ ਕਰਨਾ ਵਾ। ਘੋੜੀ ਕਾਦੀ ਹੋਈ ਫਿਰ। ਨਖਰਾ ਨਾ ਕਰੇ ਤੇ। ਨਹੀਂ ਸਿੱਧਾ ਹੀ। ਹਾਂ ਬਸ ਕੁਛ ਨਹੀਂ ਹੈਗਾ। ਆ ਗਈ ਆ। ਲਓ ਜੀ ਅਮਾਰ ਸਾਹਿਬ ਨੇ ਛੱਡੀ ਘੋੜੀ। ਉਹਨੇ ਦੱਸਿਆ ਵੀ ਮੈਂ ਏਦਾਂ ਆ ਗਈ ਨਹੀਂ। ਚੰਗਾ ਕੀਤਾ ਹੀ। ਪਾਰ ਚਲ ਗਈ ਆ। ਖੈਰ ਆ ਫੜ ਲਓ, ਕੋਈ ਨਹੀਂ ਕਿਤੇ ਨਹੀਂ ਜਾਂਦੀ। ਉਤਲੇ ਪਾਸੇ ਦੀ ਆ। ਉਹ ਗਈ ਡੇਰੇ। ਓਏ ਬਸ ਸੈਂਬਰ ਬਸ ਬਈ ਬਸ ਸੈਂਬਰ ਬਸ ਬੱਚੇ ਬਸ ਬੱਚੇ ਬਸ ਪੁੱਤਰ ਬਸ। ਉਹ ਕਿੱਡਾ ਗੇੜਾ ਕੱਢ ਕੇ ਖੁਰਲੀ ਤੇ ਆ ਗਈ ਉਹ। ਬਸ ਪੁੱਤਰ ਬਸ। ਜੱਟੂ ਨੇੜੇ ਰਹਿ ਪੁੱਤ, ਨਹੀਂ ਮਾਰਦੀ। ਬਸ ਕਹਤਾ ਡਾਲਰ ਸਾਹਿਬ ਹੋਵੋ ਗਾਈਆਂ ਸਾਡੀਆਂ ਤੇ। ਬਸ ਪੁੱਤਰ ਬਸ। ਜੱਟੂ ਪਰ ਲਿਆ ਥੋ। ਜੱਟੂ ਵੀ ਪਾਗਲ ਆ। ਚੱਲ ਖੈਰ ਸੱਲਾ। ਲੋ ਜੀ ਅੱਕ ਥੱਕ ਕੇ ਕਿੰਨੇ ਫੜੀ ਆ ਬੇਬੇ ਨੇ। ਮੈਨੂੰ ਤੇ ਜਾਨ ਮੇਰੀ ਨਿਕਲ ਗਈ। ਕਿਉਂ
ਮੈਂ ਕਿਹਾ ਅੰਦਰ ਪਤਾ ਨਹੀਂ ਡੇਗੀ ਖੜਕਾ ਹੀ ਨਾ ਆਇਆ ਰੋਟੀ ਭੱਜ ਕੇ ਲੈ ਕੇ ਭੱਜੀਏ ਕਿਵੇਂ ਸੀ ਉਹ ਚਲ ਕੋਈ ਨਹੀਂ, ਉਹ ਮਾਰ ਬੈਠਾ ਸੀ ਉੱਤੇ ਮੜਾ ਕਰ ਸਾਡੇ ਵਾੜੇ ਬੇਬੇ ਕਰ ਦੇਣਾ, ਕੁਛ ਨਹੀਂ ਹੋਣ ਲੱਗਾ। ਇਹ ਪਸੀਨਾ ਆਇਆ ਘੋੜੇ ਦੇ ਵਾੜੇ ਚ ਕਰ ਦਿੰਨੇ ਆ। ਚੱਲ ਅੰਬਰਪਤ ਬਾਹਰ, ਇਹਨੂੰ ਮੜਾ ਫੇਰ ਲੈ ਸੈਮ ਬਾਹਰ। ਫੇਰਨੀ ਉੱਥੇ ਨਹੀਂ ਨਹੀਂ ਮੜਾ ਜਿਹਾ ਪਸੀਨਾ ਕਢਾ ਲੈ ਦਾ ਸਕਾਲਾ ਬਸ ਬਸ ਕੋਈ ਨਹੀਂ ਬੇਬੇ ਠੀਕ ਆ। ਓਏ ਬਸ ਕੀ ਹੋ ਗਿਆ? ਲਓ ਜੀ ਮਕਾਨਾਂ ਦੀਆਂ ਤੁਹਾਡੀਆਂ ਦੁਆਵਾਂ ਨਾਲ ਹੀ ਆ ਪਿਆ ਇਹ ਦੱਤਾਂ ਤੇ ਬਣਦੀ ਇਦਾਂ ਹੀ ਹੁੰਦੀ ਆ ਕਿਤੇ ਗਾਰਡਨ ਲੈਣ ਦੇ ਕਿਤੇ ਸੱਜ ਨਹੀਂ ਸਾਡਾ ਅਲਹਮਦੁਲਿਲਾ ਬੜਾ ਸੋਹਣਾ ਚੱਲਦਾ ਪਿਆ ਸੀ। ਆ ਠੰਡ ਕਰਕੇ ਨਾ 15 ਕੁ ਦਿਨ ਰੋਕਿਆ ਸੀ, ਸਾਡਾ ਪਲਸਤਰ ਹੋ ਗਿਆ ਤੇ ਪੱਥਰ ਸਾਡਾ ਬਸ ਆ ਰਹਿ ਗਿਆ ਸੀ। ਜੀ ਮੇਰੇ 2.5 ਸਾਲ ਹੋ ਗਏ ਮੈਂ ਸ਼ੁਰੂ ਕੀਤਾ, ਹਲੇ ਵੀ ਰਹਿੰਦਾ ਬਣਦਾ। ਤੁਹਾਡਾ ਤੇ ਭਾਈ ਜ਼ਬਰਦਸਤ ਹੋਊਗਾ ਨਹੀਂ ਚਲੋ ਮਾਸ਼ਾਅੱਲਾ। ਆ ਸਾਡਾ ਭਾਜੀ ਕਿਚਨ ਸਾਡਾ ਢੱਠ ਗਿਆ ਵਾ ਸਾਰੇ ਦਾ ਸਾਰਾ ਹੀ। ਨਾ ਬਣਾਓਗੇ ਨਾ ਇਹ ਹੁਣ ਅਸੀਂ ਉੱਤੇ ਬਣਾਵਾਂਗੇ ਛੱਤ ਤੇ, ਇਹ ਸਾਰਾ ਸੀਨ ਆ ਜਾਣਾ ਵਾ। ਅਸੀਂ ਦੀਵਾਰਾਂ ਚੱਕ ਕੇ ਅੱਗੇ ਕਰ ਦੇਣੀਆਂ ਥੋੜੀਆਂ ਜੀਆਂ। ਲੋ ਜੀ ਖਾਣਾ ਛਾਣਾ ਹੋ ਗਿਆ ਡਨ ਸਾਡਾ, ਤੇ ਭਾ ਹੁਣੇ ਮੈਨੂੰ ਲੱਗਦਾ ਇਹ ਵੀ ਡਨ ਹੋ ਗਿਆ ਹੈ। ਡਨ ਹੋ ਗਏ, ਠੰਡ ਨਾਲ ਵੀ ਡਨ ਹੋ ਗਏ। ਠੰਡ ਯਾਰ ਭਾਜੀ ਹੁਣ ਸਾਡੇ ਮਕਾਨ ਬਣਦੇ ਆ, ਸਾਡੇ ਬਿਜਲੀ ਕੱਟੀ ਹੋਈ ਆ ਠੀਕ ਆ। ਅਸੀਂ ਉਹ ਕੀ ਕਹਿਣਾ ਅੜਨ ਵਾਲੀਆਂ ਤਾਰਾਂ ਪਾਈਆਂ ਵੀ ਤੁਰੇ ਜਾਂਦਾ ਬੰਦਾ ਅੜ ਜਾਵੇ ਵਿੱਚ, ਹਾਂ ਤਾਂ ਕਰਕੇ ਫਿਰ ਅਸੀਂ ਕਿਹਾ ਵੀ ਇੱਥੇ ਬਹਿ ਗਏ ਹੈ। ਸਾਰੇ ਕਹਿਣ ਲੱਗਾ ਕੁੰਡੀਆਂ ਲਾਈਆਂ। ਸਾਰੇ ਜਿਹੜੇ ਵੇਖਣ ਦੇ ਵੀ ਡੇਰੇ ਵਾਲੇ ਤੇ ਚੈਨਲ ਤੋਂ ਵੇਖਣ ਦੇ ਡੇਰੇ ਵਾਲਿਆਂ ਨੂੰ, ਤੇ ਮੈਂ ਆਪਣੇ ਚੈਨਲ ਤੋਂ ਵੀ ਕਿਹਾ ਸੀ ਸਾਰੇ ਸਬਸਕ੍ਰਾਈਬ ਜ਼ਰੂਰ ਕਰਿਓ ਡੇਰੇ ਭਾਈ ਵਾਲੇ ਦੇ ਜਰੂਰ ਚੈਨਲ ਕਰ ਲਿਓ ਸਾਰੇ ਜਣੇ ਨਾਸਰ ਭਾ ਦੇ ਕਹਿਣ ਦੇ ਉੱਤੇ ਹੈ। ਅੱਛਾ ਮੈਂ ਵਲੌਗ ਪਾ ਨਾਸਰ ਦੇ ਕਹਿਣ ਤੇ ਸ਼ੁਰੂ ਕੀਤੇ ਆ, ਹੱਕ ਇਹਨਾਂ ਦਾ ਹੀ ਬਣਦਾ ਹੈ। ਅਸੀਂ ਭਾਈ ਆਏ ਆ ਤੇ ਡੇਰੇ ਨੂੰ ਆ ਕੇ ਵਲੌਗ ਸ਼ੁਰੂ ਕਰਾਇਆ। ਉਸ ਗੱਲ ਨੂੰ 2 ਸਾਲ ਹੋ ਚੱਲੇ, ਸਾਲ ਹੋਇਆ ਭਾਈ, ਸਾਲ ਸਵਾ ਸਾਲ ਹੋਇਆ ਸਵਾ ਸਾਲ ਹੋਇਆ ਜਦੋਂ ਰਿਪਨ ਖੁਸ਼ੀ ਹੋਣੀ ਆਏ ਹਾਂ ਲਾਸਟ ਟਾਈਮ ਉਦੋਂ ਆਏ ਸੀ। ਉਦੋਂ ਸ਼ੁਰੂ ਕੀਤਾ ਸੀ ਤੇ ਵਧੀਆ ਚੈਨਲ ਦਾ ਚੱਲਦਾ। ਹਾਂ। ਤੇ ਸਾਰੇ ਜਣੇ ਇੱਕ ਵਾਰੀ ਫੋਲੋ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਵਲੌਗ ਕਿਵੇਂ ਦੇ ਬਣਾਉਂਦਾ। ਤੇ ਨਾਸਰ ਭਾ ਦੇ ਕਹਿਣ ਤੇ ਮੇਰੇ ਕਹਿਣ ਤੇ ਬਹੁਤ ਠੀਕ ਹੈ, ਸ਼ੁਕਰੀਆ। ਅੱਲਾ ਖੈਰ ਕਰੇ। ਬਾਕੀ ਖਾਣਾ ਛਾਣਾ ਹੋ ਗਿਆ ਤੇ ਚਾਹ ਹੁਣੇ ਪੀਂਦੇ ਨਹੀਂ ਪਏ ਤੇ ਇਹ ਕਹਿੰਦੇ ਹੁਣ ਅਸੀਂ ਲੈ ਜਾਣੀਆਂ ਪਿੰਨੀਆਂ ਪਿੰਨੀਆਂ ਭਾਈ ਤੁਹਾਨੂੰ ਦੇਖ ਤੋਰਨੀਆਂ ਵਾ, ਹੁਣ ਤੁਸੀਂ ਖਾਧੀਆਂ ਤੇ ਨਹੀਂ। ਇਹ ਕੀ ਆਇਆ? ਡੱਬਾ ਗਿਫਟ ਆ ਗਿਆ। ਅੱਛਾ ਇਹ ਪਿੰਨੀਆਂ ਵਾ ਡੱਬੇ ਦੇ ਵਿੱਚ। ਲਓ ਜੀ ਲਓ ਵੀ ਪਿੰਨੀਆਂ ਆ ਗਈਆਂ, ਮਾਂ ਜੀ ਹੁਣਾਂ ਨੇ ਪਿੰਨੀਆਂ ਘਲਤੀਆਂ ਬਾਈ ਡੱਬਾ ਭਰ ਕੇ। ਵਾਹ ਵਾਹ ਭਾਈ ਭਰਿਆ ਡੱਬਾ ਲੈ ਡੱਬਾ ਭਰਿਆ ਹੀ ਹੋਣਾ ਵਾ, ਸਾਰੀ ਗੱਲ ਆ। ਹਾਂ ਇਹ ਤਾਂ ਲੱਗਦਾ ਬਣਾਈਆਂ ਹੀ ਸਾਡੇ ਵਾਸਤੇ। ਨਹੀਂ ਭਾਈ ਹੁਣ ਜੇ ਦੇਖੋ ਤੁਸੀਂ ਆਏ ਚੱਲ ਕੇ ਠੀਕ ਹੈ, ਤੇ ਹੁਣ ਪਿੰਨੀਆਂ ਵਾਲਾ ਕੰਮ ਬਣਦਾ ਜਿਹੜਾ ਇੱਥੇ ਆ ਖਾਵੇ ਉਹਨਾਂ ਵਾਸਤੇ ਉਹਨਾਂ ਵਾਸਤੇ ਆ। ਅਸੀਂ ਫਿਰ ਆ ਗਏ ਪਏ ਅਸੀਂ ਸਪੈਸ਼ਲ ਖਾਣ ਵਾਸਤੇ। ਲਓ ਜੀ ਡਨ ਹੋ ਗਿਆ, ਹੁਣ ਤੁਸੀਂ ਚੱਲਿਓ ਅੱਲਾ ਦੀ ਸਪੁਰਦ ਦਾ। ਅੱਲਾ ਸ਼ੁਕਰ। ਮੈਂ ਤਾਂ ਕਿਹਾ ਸੀ ਵੀ ਤੁਸੀਂ ਚਾਹ ਚੂ ਪੀਂਦੇ ਲੇਕਿਨ ਨਹੀਂ ਮੰਨੇ। ਫੇਰ ਆਵਾਂਗੇ ਤੇਰੇ ਵਿਆਹ ਤੇ ਹੁਣ। ਅੱਛਾ ਬੜੀ ਲੰਬੀ ਜਿਹੀ ਵਾਅਦਾ ਕਰਕੇ ਚੱਲੇ ਆ। ਗਰਮੀ ਚ ਆਉਣਾ, ਇੱਕ ਵਾਰੀ ਗਰਮੀ ਚ ਉੱਥੇ ਸੋਣਾ ਟੂਲ ਤੇਰੇ ਤੇ। ਚਲੋ ਅੱਲਾ ਖੈਰ ਕਰੇ। ਬਾਕੀ ਭਾਈ ਆਪਾਂ ਵੀ ਵਲੌਗ ਕਰਦੇ ਆ ਐਂਡ, ਕਿਉਂਕਿ ਹਨੇਰਾ ਹੋ ਗਿਆ ਤੇ ਵਲੌਗ ਤੁਸੀਂ ਵੇਖਣਾ ਵਾ ਤੇ ਅਸੀਂ ਤਾਂ ਪਾਉਣਾ ਵਾ, ਸੋ ਇਸ ਕਰਕੇ ਦਿਓ ਇਜਾਜ਼ਤਾਂ। ਮਿਲਦੇ ਆ ਸਵੇਰ ਮਿਸਤਰੀ ਨੇ ਨਾਲ ਰੱਖੇ ਖੈਰ ਕੰਮ ਹੋਣਾ ਚਾਲੂ, ਤੇ ਸਵੇਰੇ ਜਿਹੜਾ ਵਲੌਗ ਬੜਾ ਵਧੀਆ ਹੋਏਗਾ, ਇੰਟਰਸਟਿੰਗ ਹੋਇਆ। ਦਿਓ ਇਜਾਜ਼ਤਾਂ, ਮਿਲਦੇ ਆ ਸਵੇਰ। ਬਹੁਤ ਸਾਰਾ ਧਿਆਨ ਖਿਆਲ ਪਿਆਰ ਰਿਸਪੈਕਟ, ਰੱਬ ਰੱਖਾ।